ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੌਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਗਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 8 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਅਹਿਮ ਖਬਰਾਂ ਤੋਂ, ਕੁਝ ਖਾਸ ਖਬਰਾਂ ਤੋਂ। ਸਿਆਸਤ ਦੇ ਵਿੱਚ ਉਹਨਾਂ ਚਿਹਰਿਆਂ ਦੇ ਉੱਤੇ ਹਮੇਸ਼ਾ ਨਜ਼ਰ ਰੱਖੀ ਜਾਂਦੀ ਹੈ ਸ਼ਰਮਾ ਜੀ, ਜਿਹੜੇ ਚਿਹਰੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿਆਸੀ ਸਮੀਕਰਨ ਨੂੰ ਪ੍ਰਭਾਵਿਤ ਕਰਦੇ ਨੇ ਜਾਂ ਉਹਨਾਂ ਦੇ ਆਲੇ ਦੁਆਲੇ ਕਿਸੇ ਸਮੇਂ ਸਿਆਸੀ ਸਮੀਕਰਨ ਘੁੰਮਦੇ ਰਹੇ ਨੇ। ਬੀਬੀ ਸਿੱਧੂ ਤੋਂ ਸ਼ੁਰੂਆਤ ਕਰ ਲਈਏ ਆਪਾਂ। ਬੀਬੀ ਸਿੱਧੂ ਬੋਲ ਰਹੀ ਹੈ ਜਾਂ ਉਹਨਾਂ ਦੇ ਵਿੱਚ ਭਾਜਪਾ ਦੇ ਅਮਿਤ ਸ਼ਾਹ ਬੋਲ ਰਹੇ ਨੇ, ਜਿਹੜੇ ਤਰੀਕੇ ਦੇ ਨਾਲ ਉਹ ਬੋਲ ਰਹੇ ਨੇ, ਅੱਜ ਕੱਲ੍ਹ ਸਟੇਟਮੈਂਟਾਂ ਦੇ ਰਹੇ ਨੇ? ਦੇਖੋ, ਸਿੱਧੂ ਜੋੜਾ ਅਜੇ ਵੀ ਕਹਿਣ ਨੂੰ ਕਾਂਗਰਸ 'ਚ ਹੈ ਜੀ। ਲੰਮੇ ਸਮੇਂ ਤੋਂ ਸਾਈਡ ਲਾਈਨ ਆਪੇ ਹੋਏ, ਕਰ ਦਿੱਤੇ ਗਏ, ਕਈ ਤਰ੍ਹਾਂ ਦੇ ਸਵਾਲ ਰਹੇ ਤੇ ਨਵਜੋਤ ਸਿੰਘ ਸਿੱਧੂ ਪਰਿਵਾਰਕ ਮਸਲਿਆਂ ਕਾਰਨ ਫਿਰ ਆਪਣੇ ਆਰਥਿਕ ਪਹਿਲੂਆਂ ਨੂੰ ਲੈ ਕੇ ਦੁਬਾਰਾ ਉਹ ਘਰ ਵਾਪਸੀ ਵਾਲੀ ਪ੍ਰਕਿਰਿਆ ਕਿ ਜੀ ਮੈਂ ਪ੍ਰੋਗਰਾਮਾਂ 'ਚ ਜਾਣਾ, ਸਰਗਰਮ ਸਿਆਸਤ ਤੋਂ ਲਾਂਭੇ ਹੋਏ। ਉਹਨਾਂ ਨੇ ਸਿਆਸੀ ਤੌਰ ਤੇ ਰੁਤਬੇ ਬਹੁਤ ਮਾਣੇ, ਚਾਹੇ ਮੈਂਬਰ ਪਾਰਲੀਮੈਂਟ ਰਹੇ, ਰਾਜ ਸਭਾ ਰਹੇ, ਪੰਜਾਬ 'ਚ MLA ਵੀ ਬਣੇ, ਮੰਤਰੀ ਵੀ ਬਣੇ। ਭਾਜਪਾ ਤੋਂ ਲੈ ਕੇ ਕਾਂਗਰਸ ਦਲ ਦੇ ਵਿੱਚ ਉਹਨਾਂ ਨੂੰ ਮੁੱਢਲੀ ਕਤਾਰ ਦੇ ਵਿੱਚ ਥਾਂ ਮਿਲਦੀ ਰਹੀ। ਪਰ ਉਹ ਸਰਗਰਮ ਸਿਆਸਤ ਦੇ ਵਿੱਚ ਸਰਗਰਮ ਤੌਰ ਦੇ ਉੱਤੇ ਚਿਹਰਾ ਮੋਹਰਾ ਬਣ ਕੇ ਤਦ ਹੀ ਸਾਹਮਣੇ ਆਉਣਾ ਚਾਹੁੰਦੇ ਨੇ ਜੇ ਉਹਨਾਂ ਦੀ ਕੁਰਸੀ ਸਭ ਤੋਂ ਮੋਹਰੇ ਡਹਿਦੀ ਹੈ। ਜੇ ਉਹਨਾਂ ਨੂੰ ਤੁਸੀਂ ਮੁੱਖ ਮੰਤਰੀ ਦਾ ਅਹੁਦਾ ਬਣਾਉਂਦੇ ਹੋ ਫਿਰ ਤਾਂ ਉਹਨਾਂ ਨੂੰ ਪੰਜਾਬ ਦਾ ਫਿਕਰ ਹੈ। ਜੇ ਉਹਨਾਂ ਨੂੰ ਨਹੀਂ ਬਣਾਉਂਦੇ ਫਿਰ ਉਹਨਾਂ ਨੂੰ ਕੋਈ ਲੇਖਾ ਦੇਗਾ ਨਹੀਂ ਤੁਹਾਡੇ ਨਾਲ। ਸਹੀ ਹੈ, ਬਿਲਕੁਲ ਸਹੀ ਹੈ। ਇਸ ਲਈ ਮਤਲਬ ਕਿ ਤੁਹਾਡੀ ਇਹ ਰਾਜਨੀਤੀ ਦਾ ਪੈਮਾਨਾ ਇਹ ਸਪਸ਼ਟ ਕਰਦਾ ਕਿ ਤੁਸੀਂ ਅਹੁਦੇ ਲਈ ਰਾਜਨੀਤੀ ਕਰ ਰਹੇ ਹੋ, ਪੰਜਾਬ ਲਈ ਨਹੀਂ। ਵੈਸੇ ਤਾਂ ਇਹ ਸਮੁੱਚਾ ਵਰਤਾਰਾ ਹੈ ਪ੍ਰਵੀਨ ਜੀ, ਅੱਜ ਦੀ ਤਰੀਕ ਸਾਡੇ ਰਾਜਨੀਤੀ ਦਾ ਜਿਹੋ ਜਿਹਾ ਗਿਰਾਵਟ ਦਾ ਚਿਹਰਾ ਅੱਜ ਸਾਡੇ ਸਾਹਮਣੇ ਹੈ, ਰਾਜਨੀਤਿਕ ਲੋਕਾਂ ਦੇ ਜਿਹੇ ਜਿਹੇ ਕਿਰਦਾਰ ਸਾਡੇ ਸਾਹਮਣੇ ਨੇ, ਉਸ ਨੇ ਲੋਕਾਂ ਨੂੰ ਇਸ ਰਾਜਨੀਤੀ ਤੋਂ ਬੇਮੁਖ ਹੋਣ ਦਾ ਇੱਕ ਕਾਰਨ ਦੇ ਦਿੱਤਾ। ਇਸੇ ਦਾ ਫਾਇਦਾ ਰਾਜਨੀਤਿਕ ਧਿਰਾਂ ਉਠਾ ਰਹੀਆਂ ਨੇ। ਸਹੀ ਹੈ ਕਿ ਲੋਕ ਅਕਤਾ ਗਏ ਨੇ ਇਸ ਰਾਜਨੀਤੀ ਤੋਂ, ਚੰਗੇ ਲੋਕ ਇੱਧਰ ਨੂੰ ਰੁੱਖ ਨਹੀਂ ਕਰਨਾ ਚਾਹੁੰਦੇ, ਚੰਗੇ ਲੋਕ ਆਉਣਾ ਨਹੀਂ ਚਾਹੁੰਦੇ, ਇਸ ਲਈ ਸਾਡਾ ਹੀ ਕੰਮ ਚੱਲੀ ਜਾਵੇ। ਹੁਣ ਬੀਬੀ ਨਵਜੋਤ ਕੌਰ ਸਿੱਧੂ ਕਹਿੰਦੀ ਵੀ ਮੈਂ ਅੰਮ੍ਰਿਤਸਰ ਈਸਟ ਤੋਂ ਤਿਆਰੀ ਵੀ ਕਰ ਲਈ, ਮੈਂ ਚੋਣ ਵੀ ਲੜਨੀ ਆ ਤੇ ਸਿੱਧੂ ਸਾਹਿਬ ਵੀ ਸਰਗਰਮ ਹੋਣਾ ਚਾਹੁੰਦੇ ਨੇ, ਪਰ ਸਾਡੇ ਕੋਲ 500 ਕਰੋੜ ਵਾਲਾ ਟੈਚੀ ਹੈ ਨੀਗਾ, ਹੈ ਨਾ। ਹੁਣ ਫੇਰ ਉਹਦੇ ਪਰ ਯੂ ਟਰਨ ਵੀ ਲੈਂਦੀ ਨਜ਼ਰ ਆਈ। ਕਹਿੰਦੀ ਕਿ ਨਹੀਂ, ਮੇਰੀ ਗੱਲ ਧਿਆਨ ਨਾਲ ਸੁਣੋ, ਤਾਂ ਮੈਨੂੰ ਸਵਾਲ ਆਇਆ ਸੀਗਾ ਵੀ ਜੇ ਕੋਈ ਹੋਰ ਦਲ 'ਚ ਜਾਂਦੇ ਹੋ, ਫਿਰ ਉਹ ਕਹਿੰਦੀ ਕਿ ਮੈਂ ਤਾਂ ਉੱਥੇ ਲਈ ਕਿਹਾ ਸੀਗਾ। ਪਰ ਜਦੋਂ ਉਹ ਇਹ ਕਹਿੰਦੀ ਹੈ ਕਿ ਪੰਜਾਬ ਯੂਨੀਵਰਸਿਟੀ ਦਾ ਮਸਲਾ ਮੈਂ ਅਮਿਤ ਸ਼ਾਹ ਨਾਲ ਗੱਲ ਕਰਕੇ ਹੱਲ ਕਰਾਇਆ, ਜਦੋਂ ਇਹ ਕਹਿੰਦੀ ਹੈ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਵਾਲਾ ਮਸਲਾ ਮੈਂ ਹੱਲ ਕਰਾਇਆ, ਉਹ ਤਾਂ ਮੈਨੂੰ ਕਹਿੰਦੇ ਨੇ ਦੱਸੋ ਹੋਰ ਕੀ ਕਰਨਾ ਹੈ। ਮਤਲਬ ਇਹਦਾ ਮਤਲਬ ਤੁਸੀਂ ਅਮਿਤ ਸ਼ਾਹ ਦੇ ਸੰਪਰਕ 'ਚ? ਬਿਲਕੁਲ ਤੁਸੀਂ ਇਹ ਕਹਿਣਾ ਚਾਹੁੰਦੇ? ਤੁਸੀਂ ਆਪਣੀ ਪਾਰਟੀ, ਜਿਹੜੀ ਪਾਰਟੀ ਵੱਲੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਉਹਦੇ ਵਿੱਚ ਆ, ਉਹਨੂੰ ਇਹ ਦੱਸ ਰਹੇ ਹੋ ਕਿ ਅਸੀਂ ਤਾਂ ਉੱਧਰ ਚੱਲੇ ਨਹੀਂ, ਸਾਨੂੰ ਸੰਭਾਲ ਲਓ। ਕੀ ਤੁਸੀਂ ਇਹ ਧਮਕੀ ਵਾਲਾ ਤਰੀਕਾ ਸੀ? ਠੀਕ ਹੈ, ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਪਾਰਟੀ ਦੇ ਅੰਦਰ ਕੁਝ ਲੀਡਰ ਨਲਾਇਕ ਨੇ, ਭ੍ਰਸ਼ਟ ਨੇ, ਤਾਂ ਤੁਸੀਂ ਕਰੋ ਆਪਣੀ ਹਾਈ ਕਮਾਂਡ ਕੋਲ ਸ਼ਿਕਾਇਤ, ਕਰੋ ਉਹਨਾਂ ਦੇ ਖਿਲਾਫ ਕਾਰਵਾਈ। ਜੇ 500 ਕਰੋੜ ਮੰਗਿਆ ਜਾਂਦਾ ਹੈ, ਜੇ ਤੁਹਾਨੂੰ ਲੱਗਦਾ ਕਿ ਰਾਜਾ ਵੜਿੰਗ ਖਿਲਾਫ ਫਿਰ ਕੱਲ ਪੋਸਟ ਪਾਈ ਹੈ ਕਿ ਉਹ ਬੇਈਮਾਨ ਹੈ, ਕਰਪਟ ਹੈ,
ਤੇ ਫਿਰ ਤੁਸੀਂ ਉਹਦੇ ਤੱਥ ਸੱਚ ਮੀਡੀਆ ਸਾਹਮਣੇ ਰੱਖ ਦਿਓ, ਕੱਲੇ ਟਵੀਟ ਬਿਆਨਬਾਜ਼ੀ ਕਿਉਂ? ਜੀ 500 ਕਰੋੜ ਵਾਲੇ ਮਸਲੇ ਦੇ ਉੱਤੇ ਪੈਰ ਪਿਛਾਂ ਕਿਉਂ ਖਿੱਚਣੇ ਪਏ? ਤੁਹਾਡਾ ਕੋਈ ਸਬੂਤ ਨਹੀਂ ਕੋਈ। ਹੂੰ ਤੁਸੀਂ ਫਿਰ 5 ਕਰੋੜ ਵਾਲੇ ਤੇ ਵੀ ਆ ਗਏ ਕਿ ਵੀ ਐਮਸੀ ਦੀ ਟਿਕਟ ਵੀ ਵੇਚੀ ਆ, ਉਹ ਵੀ ਸਾਹਮਣੇ ਆ ਗਿਆ ਕਿ ਚੱਲ ਗੁਰਦੁਆਰੇ ਚੜ੍ਹਦੇ ਆ ਬੀਬੀ, ਫਿਰ ਉਹਦਾ ਵੀ ਕੋਈ ਜਵਾਬ ਨਹੀਂ। ਸੋ ਇਸ ਲਈ ਵੈਸੇ ਪ੍ਰਵੀਨ ਜੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਜੀ ਕਿ ਬੀਬੀ ਗੱਲਾਂ ਤਾਂ ਉਹ ਕਰ ਰਹੀ ਹੈ ਜੋ ਲੋਕ ਕਰਦੇ ਨੇ, ਕਿ ਵੀ ਟਿਕਟਾਂ ਵਿਕਦੀਆਂ, ਚਾਹੇ ਉਹ ਐਮਸੀ ਦੀ ਹੋਵੇ, ਚਾਹੇ ਐਮਐਲਏ ਦੀ ਹੋਵੇ, ਚਾਹੇ ਮੁੱਖ ਮੰਤਰੀ ਦੀ ਹੋਵੇ, ਸੌਦਾ ਹੁੰਦਾ। ਪਰ ਲੋਕ ਤੇ ਬੀਬੀ 'ਚ ਫਰਕ ਹੈ। ਬੀਬੀ ਜੀ ਤੁਸੀਂ ਅਹੁਦੇ ਵੀ ਮਾਣੇ ਨੇ ਤੇ ਉਹਦੇ ਲੈਣਾ ਵੀ ਚਾਹੁੰਦੇ, ਤੇ ਤੁਸੀਂ ਸਰਗਰਮ ਸਿਆਸਤ 'ਚ ਵੀ ਰਹਿੰਦੇ, ਤੁਸੀਂ ਚਿਹਰਾ ਮੋਹਰਾ ਵੀ ਹੋ, ਤੇ ਮੀਡੀਆ 'ਚ ਤੁਹਾਡੀ ਕਈ ਗੱਲ ਦਾ ਅਸਰ ਦੂਰ ਤੱਕ ਜੇ ਜਾਂਦਾ ਤਾਂ ਫਿਰ ਤੁਹਾਨੂੰ ਤੱਥਾਂ ਨਾਲ ਆਉਣਾ ਪਊਗਾ, ਤੁਹਾਨੂੰ ਸਬੂਤਾਂ ਨਾਲ ਆਉਣਾ ਪਊਗਾ। ਤੁਸੀਂ ਉਸ ਤਰੀਕੇ ਨਾਲ ਆ ਜਾਓ ਕਿ ਸ਼ਾਇਦ ਤੁਹਾਡਾ ਤਰੀਕਾਕਾਰ ਲੋਕ ਪ੍ਰਵਾਨ ਕਰ ਲੈਣ, ਜਾਂ ਤੁਸੀਂ ਇਹ ਦਿਖਾਓ ਕਿ ਤੁਸੀਂ ਲਗਾਤਾਰ ਪੰਜਾਬ ਦੇ ਮੁੱਦਿਆਂ ਤੇ ਕੰਮ ਕਰਦੇ ਆਏ ਹੋ। ਇਹ ਪਾਰਟ ਟਾਈਮ ਜੋਬ ਨਹੀਂ ਹੈ ਰਾਜਨੀਤੀ, ਕਿ ਜਦੋਂ ਜੀ ਕੀਤਾ ਕਮੈਂਟਰੀ ਕਰਨ ਚਲੇ ਗਏ, ਜਦੋਂ ਜੀ ਕੀਤਾ ਸ਼ੋਅ ਕਰਨ ਚਲੇ ਗਏ, ਤੇ ਜਦੋਂ ਜੀ ਕੀਤਾ ਹੁਣ ਸਰਗਰਮ ਹੋ ਗਏ। ਇਹ ਫੁੱਲ ਟਾਈਮ ਸਮਾਂ ਮੰਗਦੀ ਹੈ। ਮਤਲਬ ਇਸੇ ਦਾ ਤਾਂ ਫਾਇਦਾ ਵੀ ਚੱਕਦੇ ਨੇ ਕਈ ਰਾਜਨੀਤਿਕ ਧਿਰਾਂ ਦੇ ਲੋਕ ਕਿ ਹਾਂ ਵੀ ਅਸੀਂ ਤਾਂ ਪੂਰਾ ਟਾਈਮ ਲੱਗੇ ਹਾਂ, ਸਹੀ ਹੈ ਨਾ, ਉਹਦਾ ਫਾਇਦਾ ਵੀ ਲੈਂਦੇ ਨੇ। ਪਰ ਸਵਾਲ ਤਾਂ ਇਹ ਕਿ ਨਵਜੋਤ ਸਿੱਧੂ ਬਾਰੇ ਜਿਹੜੀ ਇਹ ਦੇਖਾ ਕਿ ਉਹ ਇਮਾਨਦਾਰ ਹੈ, ਉਹ ਭ੍ਰਸ਼ਟ ਨਹੀਂ ਹੈ, ਉੱਥੇ ਆ ਕਮਜ਼ੋਰੀਆਂ ਵੀ ਸਵਾਲ ਖੜੀਆਂ ਨੇ ਕਿ ਜਿੱਥੇ ਵੀ ਜਾਂਦੇ ਉੱਥੇ ਖਲਾਰਾ ਪਾਉਂਦੇ ਹੋ। ਅਗਲੇ ਕਹਿੰਦੇ ਵੀ ਹੁਣ ਇਹ ਕਲੇਸ਼ ਨਹੀਂ ਪਾਉਂਦੇ, ਹੁਣ ਤਾਂ ਰਹਿਤਾ ਖਿਲਾਰਦੇ ਨੇ। ਇੱਥੋਂ ਤੱਕ ਸੋਸ਼ਲ ਮੀਡੀਆ ਤੇ ਇਹਨਾਂ ਬਾਰੇ ਲਿਖਿਆ ਜਾ ਰਿਹਾ, ਸੋ ਉਹ ਸਮੇਟਿਆ ਵੀ ਨਹੀਂ ਜਾਣਾ। ਕੀ ਬੀਬੀ ਨਵਜੋਤ ਕੌਰ ਸਿੱਧੂ ਇੱਕ ਏਜੰਡੇ ਤਹਿਤ ਬੋਲੀ ਹੈ ਜੀ? ਕੀ ਇਹ ਏਜੰਡਾ ਸਕ੍ਰਿਪਟਡ ਭਾਜਪਾ ਕੋਲੋਂ ਆਇਆ, ਜਾਂ ਜਿਹੜੀ ਪਾਰਟੀ ਜਾਣ ਦੀ ਇੱਛਾ ਹੁੰਦੀ ਹੈ ਉਹਦਾ ਗੁਣਗਾਨ, ਕਦੇ ਆਮ ਆਦਮੀ ਪਾਰਟੀ ਦਾ ਵੀ ਗੁਣਗਾਨ ਕੀਤਾ ਇਹਨਾਂ ਨੇ, ਕਰਦੇ ਰਹੇ ਨੇ, ਕਦੇ ਕੇਜਰੀਵਾਲ ਦੇ ਵੀ ਗੁਣ ਗਾਏ, ਕਦੇ ਰਾਹੁਲ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦੇ ਸੀ, ਹੈਨਾ, ਕਦੇ ਹੁਣ ਅਮਿਤ ਸ਼ਾਹ ਜਿੱਥੇ ਆ ਰਿਹਾ। ਸੋ ਇਹਦੇ ਮਾਇਨੇ ਕੀ? ਪਰ ਇਹਦੇ ਨਾਲ ਹੀ ਇਹ ਸਵਾਲ ਅੱਜ ਖੜਾ ਹੋ ਗਿਆ ਕਿ ਸਿੱਧੂ ਜੋੜੇ ਦਾ ਸਿਆਸੀ ਸਫ਼ਰ ਖਤਮ ਹੈ? ਕੀ ਇਹ ਦੀਵਾ ਬੁਝਣ ਤੋਂ ਪਹਿਲਾਂ ਫੜਫੜਾ ਤਾਂ ਨਹੀਂ ਰਿਹਾ? ਕਿਉਂਕਿ ਕਾਂਗਰਸ ਪਾਰਟੀ ਵੱਲੋਂ ਰਾਜਾ ਵੜਿੰਗ ਨੇ ਤਾਂ ਕਹਿਤਾ ਇੱਕ ਲਾਈਨ ਦੇ ਵਿੱਚ ਕਿ ਵੀ ਬੀਬੀ ਤੂੰ ਤਾਂ ਸਸਪੈਂਡ ਹੈ। ਹੁਣ ਉਹਨੇ ਉੱਪਰ ਵਾਲਿਆਂ ਨੂੰ ਤਾਂ ਪੁੱਛਿਆ ਹੀ ਹੋਣਾ ਨਾ। ਸਹੀ ਹੈ, ਐਡਾ ਬੜਾ ਫੈਸਲਾ ਉਹ ਇਕੱਲਾ ਤਾਂ ਕੀਤਾ ਨਹੀਂ ਹੋਣਾ ਉਹਨੇ, ਕਿਸੇ ਤੋਂ ਉਹਨੂੰ ਹਰੀ ਝੰਡੀ ਮਿਲੀ ਹੋਣੀ, ਚਾਹੇ ਇੰਚਾਰਜ ਤੋਂ, ਚਾਹੇ ਪ੍ਰਧਾਨ ਤੋਂ, ਤੇ ਚਾਹੇ ਪਾਰਟੀ ਨੂੰ ਪਰਿਵਾਰਵਾਦ ਰਾਹੀਂ ਜਿਹੜਾ ਚਲਾ ਰਿਹਾ ਉਦੋਂ ਕਿਸੇ ਤਾਂ ਲਈ ਹੋਣੀ ਉਹਨੇ। ਦੂਸਰੇ ਪਾਸੇ ਇੱਥੇ ਹੀ ਨਵਜੋਤ ਸਿੱਧੂ ਲਈ ਸਵਾਲ ਖੜਾ ਕਿ ਫਿਰ ਨਵਜੋਤ ਸਿੱਧੂ ਕਿਸੇ ਹੋਰ ਪਾਸੇ ਜਾਣਗੇ, ਉਹ ਬੋਲਣਗੇ। ਅਜੇ ਤਾਂ ਬੀਬੀ ਬੋਲ ਰਹੀ ਹੈ, ਬੀਬੀ ਨੂੰ ਸਸਪੈਂਡ ਕੀਤਾ, ਨਵਜੋਤ ਸਿੱਧੂ ਬਾਰੇ ਤਾਂ ਕੋਈ ਗੱਲ ਨਹੀਂ ਆਈ ਕਿਸੇ ਨੇ ਕੀ। ਜੀ ਸਹੀ ਹੈ, ਪਰ ਸਵਾਲ ਜ਼ਰੂਰ ਪੁੱਛੇ ਨੇ। ਅਗਲੇ ਕਹਿੰਦੇ ਵੀ ਜੇ 500 ਕਰੋੜ ਲੱਗਦਾ ਜਾਂ 5 ਕਰੋੜ ਲੱਗਦਾ ਫਿਰ ਤੁਹਾਡੇ ਪਿਤਾ ਨੂੰ ਵੀ ਰੁਤਬਾ ਮਿਲਿਆ ਸੀ ਜੀ ਕਾਂਗਰਸ 'ਚ, ਤਾਂ ਹੈਨਾ, ਤੁਹਾਨੂੰ ਵੀ ਐਮਐਲਏ ਟਿਕਟ ਵੀ ਮਿਲੀ ਆ, ਪਾਰਟੀ ਪ੍ਰਧਾਨ ਵੀ ਬਣੇ ਹੋ, ਮੰਤਰੀ ਵੀ ਬਣੇ ਹੋ, ਕੀ ਜਿਹੜਾ ਕੁਝ ਬਣੇ ਹੋ ਕੀ ਦੇ ਕੇ ਬਣੇ ਹੋ ਇਹ ਵੀ ਦੱਸੋ। ਸਹੀ ਹੈ, ਤੁਹਾਨੂੰ ਵੀ ਸਵਾਲ ਕਰ ਲਿਆ। ਸੋ ਇਸ ਲਈ ਹੁਣ ਨਵਜੋਤ ਸਿੱਧੂ ਜਾਣਗੇ ਕਿੱਥੇ ਇਹ ਹੁਣ ਉਹ ਸੋਚ ਸਕਦੇ ਆ, ਪਰ ਜਿੱਥੇ ਜਾਣਾ ਚਾਹੁੰਦੇ ਉਹ ਕੋਈ ਲਊਗਾ ਕਿ ਨਹੀਂ ਲਊਗਾ ਇਹ ਉਹਨਾਂ ਦੇ ਫੈਸਲੇ ਤੇ ਹੈ। ਸੋ ਕੀ ਅੱਜ ਨਵਜੋਤ ਸਿੱਧੂ ਲਈ ਕੋਈ ਸਿਆਸੀ ਪਾਰਟੀ ਬਚੀ ਜਿਹੜੀ ਉਹਨਾਂ ਨੂੰ ਲੈਣ ਲਈ ਤਿਆਰ ਹੋਊਗੀ? ਦੇਖਣ ਵਾਲੀ ਗੱਲ ਹੈ। ਸਹੀ ਬਿਲਕੁਲ। ਸੋ ਇਸ ਲਈ ਇਹ ਕਾਫੀ ਬਿਆਨਬਾਜ਼ੀ ਭਾਰੀ ਹੈ, ਪਰ ਜਿਹੜੇ ਸਵਾਲ ਖੜੇ ਕੀਤੇ ਨੇ ਹੁਣ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕਿਹਾ ਕਿ ਰਾਜਾ ਵੜਿੰਗ ਦੀ ਇਨਕੁਆਇਰੀ ਕਰਾਓ ਜੀ, ਜਾਂਚ ਕਰਾਓ ਜੀ, ਤੁਸੀਂ ਵਿਚਾਰ ਰਹੇ ਹੋ ਜੀ ਉਹਨਾਂ ਨੂੰ, ਅੱਗੇ ਨਾ ਕਰਾ ਲਓ, ਹੋਣੀ ਚਾਹੀਦੀ ਹੈ ਸਗੋਂ। ਤੇ ਇਹ ਤਾਂ ਸਾਰੀ ਸਿਆਸੀ ਜਮਾਤ ਦੀਆਂ ਪਿਛਲੀਆਂ ਸਰਕਾਰਾਂ ਦੀ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਹੈ। ਤੁਹਾਡੇ ਕੋਲ ਮੌਕਾ ਸੀ ਬਿਜਲੀ ਵਾਲੇ ਸਮਝੌਤੇ ਰੱਦ ਕਰਨ ਦਾ, ਤੁਸੀਂ ਕਿਉਂ ਨਹੀਂ ਕੀਤਾ? ਛੱਡ ਕੇ ਕਿਉਂ ਭੱਜ ਗਏ? ਤੁਹਾਨੂੰ ਵੀ ਖੜਾ। ਸੋ ਇਸ ਲਈ ਇਹ ਸਿਆਸਤ ਬੜੀ ਤਿਲਕਣਬਾਜ਼ੀ ਹੈ ਜਨਾਬ, ਤੇ ਇਹ ਹੁਣ 2027 ਤੋਂ ਪਹਿਲਾਂ ਤੁਹਾਨੂੰ ਇਹੋ ਜਿਹੇ ਕਈ ਰੰਗ ਦੇਖਣ ਨੂੰ ਮਿਲਣਗੇ। ਜੀ ਬਿਲਕੁਲ, ਦੇਖੋ ਦਿਲਚਸਪ ਹੁੰਦਾ ਜਾਂਦਾ ਸਾਰਾ ਕੁਛ। ਪਰ ਸ਼ਰਮਾ ਜੀ ਗੱਲ ਇਹ ਆ ਵੀ ਜਿਵੇਂ ਤੁਸੀਂ ਕਹਿ ਰਹੇ ਸੀ ਵੀ ਬੀਬੀ ਸਿੱਧੂ ਕਹਿੰਦੀ ਵੀ ਲੋਕ ਕਹਿੰਦੇ ਆ, ਲੋਕ ਤਾਂ ਬਹੁਤ ਕੁਛ ਕਹਿੰਦੇ, ਲੋਕ ਨੁਮਾਇੰਦੇ ਥੋੜੋ ਹੈ, ਲੋਕਾਂ ਨੇ ਤੁਹਾਡੇ ਵਾਂਗੂ ਅਹੁਦੇਦਾਰੀਆਂ ਥੋੜੋ, ਵਜ਼ੀਰੀਆਂ ਥੋੜੋ ਮਾਣੀਆਂ ਨੇ। ਲੋਕ ਤਾਂ ਕੁਛ ਵੀ ਗੱਲਾਂ ਕਰਦੇ ਰਹਿੰਦੇ ਆ। ਲੋਕ ਤਾਂ ਇਹ ਵੀ ਕਹਿੰਦੇ ਕਿ ਭਾਈ ਪਾਰਟ ਟਾਈਮ ਤੁਸੀਂ ਸਿਆਸਤ ਕਰਦੇ ਆ, ਜਦੋਂ ਜੀ ਕਰਦਾ ਕਰ ਲੈਂਦੇ, ਫਿਰ ਉਹਦੇ ਤੇ ਵੀ ਅਮਲ ਕਰੋ ਨਾ, ਜਾਂ ਤਾਂ ਫਿਰ। ਪਰ ਇਹ ਜ਼ਰੂਰ ਹੈ ਕਿ ਹੁਣ ਇਹ ਐਪੀਸੋਡ ਰੁਕਣ ਵਾਲੇ ਨਹੀਂ ਸ਼ਰਮਾ ਜੀ, ਮੈਨੂੰ ਲੱਗਦਾ ਇਹ ਹੋਰ ਦਿਨ ਪਰ ਦਿਨ ਇਹਨਾਂ ਦੇ ਵਿੱਚ ਵਾਧਾ ਹੀ ਹੁੰਦੇ ਚਲੇ ਜਾਣ ਜੀ। ਅਗਲੀ ਗੱਲ ਕਰੀਏ ਸ਼ਰਮਾ ਜੀ ਅਕਾਲੀ ਦਲ ਦੀ। ਅਕਾਲੀ ਦਲ ਦੀ ਸਿਆਸਤ ਦੀ ਜਦੋਂ ਵੀ ਆਪਾਂ ਗੱਲ ਕੀਤੀ ਇਸ ਪ੍ਰੋਗਰਾਮ ਦੇ ਵਿੱਚ, ਤੇ ਆਪਾਂ ਉਹਨਾਂ ਦੇ ਜਿਹੜਾ ਇਤਿਹਾਸਿਕ ਪਿਛੋਕੜ ਆ, ਉਹਨਾਂ ਦਾ ਜੋ ਇਤਿਹਾਸ ਆ ਪੰਜਾਬ ਦਾ, ਅਕਾਲੀ ਦਲ ਦਾ, ਮੋਰਚਿਆਂ ਦਾ, ਉਹਦੇ ਬਾਰੇ ਆਪਾਂ ਜ਼ਰੂਰ ਜ਼ਿਕਰ ਕੀਤਾ। ਅਕਾਲੀ ਦਲ
ਇੱਕ ਨਵਾਂ ਏਜੰਡਾ ਲਿਆਉਣ ਦੀ ਥਾਂ ਤੇ ਜਾਂ ਕਹਿ ਲਓ ਪੰਥਕ ਮਿਹਣਿਆਂ ਦਾ ਜਵਾਬ ਤਿਆਰ ਕਰਨ ਦੀ ਥਾਂ ਤੇ ਜਾਂ ਉਹਨਾਂ ਦਾ ਹੱਲ ਲੱਭਣ ਦੀ ਥਾਂ ਤੇ ਚੋਣਾਂ ਤਾਂ ਲੜਨਗੇ, ਪਰ ਕਹਿੰਦੇ ਲੜਨਗੇ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਤੇ। ਪ੍ਰਵੀਨ ਜੀ, ਇਹ ਬਹੁਤ ਗੰਭੀਰ ਸਵਾਲ ਹੈ ਕਿ ਸੁਖਬੀਰ ਸਿੰਘ ਬਾਦਲ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਜੀ, ਤੇ ਉਹਨਾਂ ਨੂੰ ਅਕਾਲੀ ਦਲ ਦੇ ਇਤਿਹਾਸ ਦੇ ਵਿੱਚ ਇੱਕ ਹੀ ਪੰਨਾ ਨਜ਼ਰ ਆਉਂਦਾ, ਉਹ ਪ੍ਰਕਾਸ਼ ਸਿੰਘ ਬਾਦਲ। ਸਹੀ ਹੈ। ਸੁਖਬੀਰ ਸਿੰਘ ਬਾਦਲ ਲਈ ਸ਼੍ਰੋਮਣੀ ਅਕਾਲੀ ਦਲ ਦਾ ਮਤਲਬ ਪ੍ਰਕਾਸ਼ ਸਿੰਘ ਬਾਦਲ ਹੈ। ਸਹੀ ਹੈ, ਬਿਲਕੁਲ ਸਹੀ ਗੱਲ। ਉਹ ਇਹੋ ਜ਼ਿਕਰ ਕਰਦੇ ਆ ਰਹੇ ਨੇ ਕਿ ਜੀ ਬਾਦਲ ਸਾਹਿਬ ਨੇ ਇਹ ਕੀਤਾ, ਬਾਦਲ ਸਾਹਿਬ ਨੇ ਇਹ ਕੀਤਾ, ਪਾਰਟੀ ਲਈ ਇਹ ਕੀਤਾ, ਪੰਜਾਬ ਲਈ ਇਹ ਕੀਤਾ, ਕਿਸਾਨਾਂ ਲਈ ਇਹ ਕੀਤਾ, ਬਾਦਲ ਸਾਹਿਬ ਨੇ ਵਿਕਾਸ ਕੀਤਾ, ਬਾਦਲ ਸਾਹਿਬ ਨੇ ਸੜਕਾਂ ਬਣਾਈਆਂ। ਬਿਲਕੁਲ ਜੀ, ਜਿਹੜਾ ਲੰਮਾ ਸਮਾਂ ਮੁੱਖ ਮੰਤਰੀ ਰਿਹਾ ਤੇ ਉਸਨੇ ਕੁਝ ਚੰਗਾ ਵੀ ਕੀਤਾ ਹੋਊਗਾ, ਉਸ ਕੰਮ ਕਰਾਏ ਵੀ ਹੋਣਗੇ, ਜ਼ਿੰਮੇਵਾਰੀ ਬਿਲਕੁਲ ਅਹੁਦਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ। ਪਰ ਉਸ ਦੇ ਕਾਰਜਕਾਲ ਦੇ ਵਿੱਚ ਜੋ ਕੁਝ ਬਾਕੀ ਸਾਰਾ ਕੁਝ ਵਾਪਰਿਆ, ਮਾਫੀਆ ਕਿਵੇਂ ਜੰਮਿਆ, ਮਾਫੀਆ ਕਿਵੇਂ ਪਣਪਿਆ, ਹੈ ਨਾ, ਪੰਜਾਬ ਦੇ ਵਿੱਚ ਬੇਅਦਮੀਆਂ ਉਸ ਸਰਕਾਰ ਦੇ ਸਮੇਂ ਕਿਵੇਂ ਹੋਈਆਂ, ਇਹਨਾਂ ਦੇ ਜਵਾਬ ਵੀ ਤੁਹਾਨੂੰ ਦੇਣੇ ਪੈਣਗੇ। ਉਹ ਤਾਂ ਤੁਸੀਂ ਮੁਨਕਰ ਹੁੰਦੇ ਹੋ ਤੇ ਕਹਿੰਦੇ ਹੋ ਕਿ ਪ੍ਰਕਾਸ਼ ਸਿੰਘ ਬਾਦਲ, ਕੱਲ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਸੀ, ਸਦਭਾਵਨਾ ਦਿਵਸ ਵਜੋਂ ਮਨਾ ਲਿਆ ਤੇ ਸਦਭਾਵਨਾ ਦਿਵਸ ਵਜੋਂ ਲੰਬੀ ਚ ਮਨਾਉਂਦਿਆਂ ਇੱਕ ਉਹਨਾਂ ਦਾ ਆਦਮਕਦ ਬੁੱਤ ਦਾ ਉਦਘਾਟਨ ਕਰ ਲਿਆ। ਪੁੱਛਣ ਲੱਗੇ ਕਿ ਅਕਾਲੀ ਦਲ ਜਿਹੜਾ ਪੰਥਕ ਜਮਾਤ ਹੈ, ਇਹ ਬੁੱਤ ਪ੍ਰਸਤ ਕਾਤੋਂ ਹੋਈ, ਇਹ ਬੁੱਤ ਪੂਜਾ ਕਾਤੋਂ ਕਰਨ ਲੱਗ ਪਈ। ਸਹੀ ਹੈ, ਸਹੀ, ਬਿਲਕੁਲ ਸਹੀ ਹੈ। ਕਿ ਇਹ ਕਿਹੜਾ ਤਰੀਕਾਕਾਰ ਹੈ? ਉਹ ਕਹਿੰਦੇ ਕਿ ਇਹਨਾਂ ਤੋਂ ਬੜੇ ਬੜੇ ਅਕਾਲੀ ਦਲ ਨੂੰ ਪ੍ਰਧਾਨ ਮਿਲੇ ਨੇ, ਵੱਡਾ ਵੱਡਾ ਨਾਮ ਰਿਹਾ, ਤੁਸੀਂ ਉਹਨਾਂ ਸਾਰਿਆਂ ਨੂੰ ਭੁੱਲੀ ਬੈਠੇ ਹੋ, ਉਹਨਾਂ ਦਾ ਜ਼ਿਕਰ ਵੀ ਨਹੀਂ। ਪਰ ਸੁਖਬੀਰ ਸਿੰਘ ਬਾਦਲ ਤਾਂ ਇਹਨੂੰ 2 ਕਦਮ ਅੱਗੇ ਵਧੇ। ਉਹ ਕਹਿੰਦੇ ਮੈਂ ਤਾਂ ਜਿਵੇਂ ਵਿਰਾਸਤ-ਏ ਖਾਲਸਾ ਬਣਿਆ ਉਵੇਂ ਯਾਦਗਾਰ ਵੀ ਬਣਾਉਂਗਾ ਬਾਦਲ ਦੀ, ਲੋਕ ਇੱਥੇ ਟੂਰਿਸਟ ਵਜੋਂ ਆਇਆ ਕਰਨਗੇ ਦੇਖਣ। ਅੱਛਾ, ਕਹਿੰਦੇ ਵੀ ਵਿਰਾਸਤ-ਏ ਖਾਲਸਾ ਜਿਹਨੇ ਬਣਾਇਆ, ਮੈਂ ਉਹ ਬੰਦੇ ਲੱਭ ਲਏ, ਉਹੀ ਬਣਾਉਣਗੇ, ਹੁਣ ਯਾਦਗਾਰ ਬਣੂਗੀ ਜੀ ਬਾਦਲ ਦੀ। ਨਾ ਜੀ ਜੀ, ਤੇ ਲੋਕ ਕਹਿੰਦੇ ਵੀ ਜੇ ਬਾਦਲ ਨੂੰ ਚੇਤੇ ਕਰਾਉਣਾ ਸੀ, ਉਹਦੇ ਨਾਂ ਤੇ ਕੋਈ ਕਾਲਜ ਬਣਾਉਣ ਦੇ, ਕੋਈ ਯੂਨੀਵਰਸਿਟੀ ਬਣਾਉਣ ਦੇ, ਕੋਈ ਹਸਪਤਾਲ ਬਣਾਉਣ ਦੇ, ਕੋਈ ਸੈਂਟਰ ਬਣਾਉਣ ਦੇ, ਕੋਈ ਟ੍ਰੇਨਿੰਗ ਇੰਸਟੀਚਿਊਟ ਖੋਲ ਦਿੰਦੇ, ਕੁਝ ਹੋਰ ਕਰ ਲੈਂਦੇ। ਕਿ ਇਹ ਤਾਂ ਪੰਥ ਦੇ ਸਿੱਖ ਸਿਧਾਂਤ ਦੇ ਉਲਟ ਹੈ ਤੁਸੀਂ ਜੋ ਕਰ ਰਹੇ ਹੋ। ਪਰ ਨਹੀਂ, ਸਹੀ ਹੈ। ਉਹ ਤਾਂ ਕਹਿੰਦੇ 2027 ਚ ਵੀ ਮੈਂ ਬਾਦਲ ਨੂੰ ਲੈ ਕੇ ਚੱਲਾਂਗੇ, ਇਹਦੇ ਨਾਂ ਤੇ ਚੋਣਾਂ ਲੜਾਂਗੇ, ਕਿਉਂਕਿ ਪੰਜਾਬ ਨੂੰ ਬਚਾਇਆ ਹੀ ਬਾਦਲ ਨੇ, ਅਕਾਲੀ ਦਲ ਹੈ ਹੀ ਬਾਦਲ ਕਰਕੇ। ਅੱਛਾ, ਮਤਲਬ ਉਹਨਾਂ ਨੂੰ ਇਹ ਤੋਂ ਬਿਨਾਂ ਕੁਝ ਦਿਖਦਾ ਹੀ ਨਹੀਂ ਦਿਖਦਾ। ਸਹੀ, ਅਕਾਲੀ ਦਲ ਦਾ ਸ਼ਾਨਾਮਤੀ ਇਤਿਹਾਸ ਉਹਨਾਂ ਨੇ ਇੱਕ ਪਾਸੇ ਰੱਖਤਾ ਤੇ ਇੱਕ ਤਕੜੀ ਚ ਤੁਲ ਰਹੇ ਨੇ, ਇੱਕ ਪਲੜੇ ਚ ਤੁਲ ਰਹੇ ਨੇ। ਤਕੜੀ ਤਾਂ 2 ਪਲੜਿਆਂ ਤੋਂ ਬਿਨਾਂ ਤਾਂ ਤੋਲ ਦਾ ਮਤਲਬ ਹੀ ਨਹੀਂ ਕੋਈ, ਤੇ ਜੇ 2 ਪਲੜੇ ਵੀ ਤੋਲਨੇ ਨੇ ਤਾਂ ਆਹ ਸਾਰੀ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਹਾਂ ਕਿ ਬਾਦਲ ਦੇ ਟਾਈਮ 'ਚ ਜੋ ਕੁਝ ਨਾਕਾਮੀਆਂ ਹੋਈਆਂ, ਉਹਦਾ ਜ਼ਿਕਰ ਕਿਵੇਂ ਨਹੀਂ ਕਰੋਗੇ ਤੁਸੀਂ? ਉਹ ਤੋਂ ਕਿਉਂ ਮਨ ਕਰੋ? ਚਲੋ, ਪਰ ਸੁਖਬੀਰ ਸਿੰਘ ਬਾਦਲ ਨੇ ਇੱਕ ਨਵੀਂ ਵੀ ਗੱਲ ਕੀਤੀ। ਠੀਕ ਹੈ, ਉਹ ਗੱਲ ਕੀਤੀ ਜੀ ਗਿੱਦੜਬਾਹਾ ਹਲਕੇ ਦੀ। ਸਭ ਨੇ ਉਸ ਤੋਂ ਬਾਅਦ ਨਵਾਂ ਹਿਸਾਬ ਕਿਤਾਬ ਲਾਉਣਾ ਸ਼ੁਰੂ ਕੀਤਾ। ਵੈਸੇ ਤਾਂ ਇਹ ਇੱਕ ਵਾਰ ਫਿਰ ਸਪਸ਼ਟ ਕਰਦਾ ਹੈ ਕਿ ਕਿਵੇਂ ਡਿਕਟੇਟਰਸ਼ਿਪ ਹੈ। ਨਾ ਤੁਹਾਡੀ ਕੋਈ ਵਰਕਿੰਗ ਕਮੇਟੀ ਦੀ ਬੈਠਕ, ਨਾ ਤੁਹਾਡੀ ਕੋਈ ਚੋਣ ਕਮੇਟੀ ਦੀ ਬੈਠਕ, ਨਾ ਕਿਸੇ ਨੇ ਕੋਈ ਫੈਸਲਾ, ਤੇ ਤੁਸੀਂ ਆਪ ਇਹ ਐਲਾਨ ਦਿੰਦੇ ਹੋ ਕਿ ਮੈਂ ਇੱਥੇ ਲੜੂ, ਮੈਂ ਉੱਥੋਂ ਲੜੂ, ਇਹ ਉੱਥੋਂ ਲੜੂ, ਇਹ ਉੱਥੋਂ ਲੜੂ। ਜਨਤਲ ਵਨ ਮੈਨ ਸ਼ੋਅ ਹੈ, ਸਾਬਤ ਕਰਦਾ। ਫਿਰ ਤੁਸੀਂ ਕਿਹਾ ਕਿ ਗਿੱਦੜਬਾਹੇ ਵਾਲੇ ਤਿਆਰੀ ਕਰ ਲਿਓ, ਲਿਵਾਸ ਨਹੀਂ ਛੱਡਦਾ, ਇੱਕ ਮੈਂ ਇੱਥੋਂ ਚੋਣ ਲੜੂਗਾ। ਚੰਗੀ ਗੱਲ ਹੈ ਜੀ, ਲੜੋ, ਤੁਹਾਡਾ ਅਧਿਕਾਰ ਹੈ, ਤੁਹਾਨੂੰ ਜਿੱਥੇ ਪਾਰਟੀ ਚਾਹਵੇ ਜਾਂ ਤੁਸੀਂ ਆਪ ਚਾਹੋ ਲੜ ਸਕਦੇ ਹੋ। ਇਸ ਨੇ ਇੱਕ ਨਵੀਂ ਚਰਚਾ ਇਹ ਛੇੜੀ ਕਿ ਜਲਾਲਾਬਾਦ ਦਾ ਕੀ ਬਣੂਗਾ, ਕਿਉਂਕਿ ਸੁਖਬੀਰ ਬਾਦਲ ਜਲਾਲਾਬਾਦ ਤੋਂ ਲੜਦੇ ਆ ਰਹੇ ਸੀ। ਪਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਨਾਲ ਲੰਬੀ ਵੀ ਖਾਲੀ ਹੋਇਆ। ਲੰਬੀ ਵਾਲੇ ਲੋਕ ਵੀ ਉਮੀਦ ਲਾ ਰਹੇ ਸੀ ਕਿ ਸੁਖਬੀਰ ਸਿੰਘ ਬਾਦਲ ਲੰਬੀ ਆਉਣਗੇ। ਤੁਸੀਂ ਜਲਾਲਾਬਾਦ ਤਾਂ ਛੱਡੇ ਹੀ ਛੱਡਿਆ, ਲੰਬੀ ਵੀ ਨਹੀਂ ਗਏ, ਗਿੱਦੜਬਾਹਾ ਆਏ। ਠੀਕ ਹੈ, ਗਿੱਦੜਬਾਹਾ ਤੁਹਾਡੀ ਪਰਿਵਾਰਕ ਸੀਟ ਹੈ। ਪ੍ਰਕਾਸ਼ ਸਿੰਘ ਬਾਦਲ ਇੱਥੋਂ ਲਗਾਤਾਰ ਲੜਦੇ ਰਹੇ ਤੇ ਜਿੱਤਦੇ ਰਹੇ। ਜਿਮਨੀ ਚੋਣ ਰਾਹੀਂ ਮਨਪ੍ਰੀਤ ਬਾਦਲ ਦੀ ਐਂਟਰੀ ਹੋਈ ਤੇ ਉਸ ਤੋਂ ਬਾਅਦ ਜਿੱਤਣ ਲੱਗ ਪਏ ਮਨਪ੍ਰੀਤ ਬਾਦਲ। ਤੇ ਉਸ ਤੋਂ ਬਾਅਦ ਫਿਰ ਮਨਪ੍ਰੀਤ ਬਾਦਲ ਦਲ ਬਦਲਦੇ ਨੇ, PPP ਬਣਦੀ ਆ, ਸਾਰਾ ਕੁਝ ਹੁੰਦਾ ਹੈ, ਇਹ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਰਾਜਾ ਵੜਿੰਗ ਉੱਭਰ ਪੈਂਦੇ ਨੇ, ਰਾਜਾ ਵੜਿੰਗ ਲਗਾਤਾਰ ਜਿੱਤਦੇ ਆਉਂਦੇ ਨੇ ਤੇ ਕਾਂਗਰਸ ਵੱਲੋਂ ਬਠਿੰਡਾ ਤੋਂ ਫਿਰ ਮਨਪ੍ਰੀਤ ਬਾਦਲ ਵੀ ਜਿੱਤ ਕੇ ਆਉਂਦੇ ਨੇ। ਠੀਕ ਹੈ, ਪਰ ਤੁਸੀਂ ਹੁਣ ਉਸ ਜੱਦੀ ਸੀਟ ਦੇ ਉੱਤੇ ਜੇ ਵਾਪਸ ਆ ਰਹੇ ਹੋ ਤਾਂ ਲੋਕ ਜਾਣਨਾ ਚਾਹੁੰਦੇ ਆ ਜੀ ਕਿ ਜਲਾਲਾਬਾਦ ਕਿਸੇ ਵਰਕਰ ਨੂੰ ਦਊਂਗੇ ਕਿ ਉੱਥੋਂ ਫਿਰ ਕੋਈ ਪਰਿਵਾਰ ਦਾ ਨਵਾਂ ਜੀ ਖੜਾ ਕਰਨਾ। ਸਹੀ ਹੈ, ਲੰਬੀ ਕਿਸੇ ਵਰਕਰ ਨੂੰ ਟਿਕਟ ਮਿਲੂਗੀ ਕਿ ਹੁਣ ਹਰਸਿਮਰਤ ਬਾਦਲ ਆ ਜਾਊਗੀ, ਜਾਂ ਪਰਿਵਾਰ ਚੋਂ ਕਿਸੇ ਹੋਰ ਆਪਣੇ ਜਵਾਕ ਜੱਲੇ ਚੋਂ ਕਿਸੇ ਨੂੰ ਲਿਆਉਣਾ, ਕਿਹਨੂੰ ਲਿਆਉਣਾ? ਇਸ ਸਵਾਲ ਨਾਲ ਖੜੇ ਹੋ ਗਏ।
ਹਾਂ, ਜਲਾਲਾਬਾਦ ਹੌਟ ਸੀਟ ਬਣ ਗਈ, ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਲਗਭਗ ਤੈਅ ਹੈ ਕਿ ਜਿਹਨੂੰ ਤੁਸੀਂ ਥਾਪੜਾ ਦਿੱਤਾ ਸੀ ਡਿੰਪੀ ਢਿੱਲੋਂ, ਇੱਕ ਵਾਰ ਹੋਰ ਟਿਕਟ ਮਿਲ ਸਕਦੀ ਹੈ ਉਹਨੂੰ। ਤਾਜ਼ਾ ਬਣੇ ਇਸ ਲਈ ਅਜੇ, ਕਿਉਂਕਿ 40-45 ਟਿਕਟਾਂ ਕੱਟਣੀਆਂ ਇਸ ਵਾਰ ਆਮ ਆਦਮੀ ਪਾਰਟੀ ਨੇ, ਹੋ ਸਕਦਾ ਉਹਨੇ ਡਿੰਪੀ ਢਿੱਲੋਂ ਦੀ ਨਾ ਕੱਟੀ ਜਾਵੇ। ਡਿੰਪੀ ਢਿੱਲੋਂ ਜੇ ਇੱਥੋਂ ਲੜਦੇ ਨੇ ਤੇ ਰਾਜਾ ਵੜਿੰਗ ਆਪ ਲੜਨਗੇ ਕਿ ਫਿਰ ਪਤਨੀ ਲੜੂਗੀ, ਜੇ ਉਧਰ ਵੀ ਸਵਾਲ ਖੜਾ ਹੈ। ਪਰ ਰਾਜਾ ਵੜਿੰਗ ਦਾ ਪਰਿਵਾਰ ਵੀ ਨਹੀਂ ਚਾਹੂਗਾ ਕਿ ਅਸੀਂ ਇਹ ਸੀਟ ਛੱਡੀਏ, ਇਸ ਲਈ ਉਹ ਪਰਿਵਾਰ 'ਚ ਰੱਖਣੇ ਚਾਹਣਗੇ ਟਿਕਟ। ਤੇ ਸੁਖਬੀਰ ਬਾਦਲ ਵੀ ਇੱਥੇ ਹੈਗੇ, ਇਸ ਲਈ ਇਹ ਹੌਟ ਸੀਟਾਂ 'ਚੋਂ ਇੱਕ ਸੀਟ ਤਾਂ ਬਣ ਗਈ। ਤੇ ਫਿਰ ਦੇਖਦੇ ਹਾਂ ਜੀ 2027 ਕੀ ਹੁੰਦਾ। ਕੁੱਲ ਮਿਲਾ ਕੇ ਸਥਿਤੀ ਇਹ ਹੈ ਕਿ ਹਰ ਧਿਰ ਦਾ ਫੋਕਸ 2027 ਹੈ, ਪੰਜਾਬ ਨਹੀਂ ਹੈ ਕਿਸੇ ਦਾ। ਸਹੀ ਹੈ, ਬਿਲਕੁਲ। ਬਾਦਲਾਂ ਦਾ ਗੜ ਰਹੀ ਹੈ ਸੀਟ, ਜਿਵੇਂ ਤੁਸੀਂ ਪ੍ਰਕਾਸ਼ ਸਿੰਘ ਬਾਦਲ ਤੇ ਮਨਪ੍ਰੀਤ ਬਾਦਲ ਦਾ ਜ਼ਿਕਰ ਕੀਤਾ ਸੀ। PPP ਤੋਂ ਬਾਅਦ ਰਾਜਾ ਵੜਿੰਗ ਜਿੱਥੋਂ ਜਿੱਤ ਗਏ ਸਨ, ਪਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਫ਼ ਕਰਨ ਦੀ ਲੋੜ ਹੈ। ਹੁਣ ਖਬਰਾਂ ਦੇ ਮੁਤਾਬਕ ਤਾਂ ਉਹ ਭੱਜ ਵੀ ਗਏ ਨੇ ਇਸ ਐਲਾਨ ਕਰਨ ਤੋਂ ਬਾਅਦ ਕਿ ਬਈ ਨਹੀਂ, ਗਿੱਦੜਬਾਹੇ ਵਾਲਾ ਜਿਹੜਾ ਪ੍ਰੈਸ ਨੋਟ ਸੀਗਾ ਉਹਨਾਂ ਨੇ ਵਾਪਸ ਲੈ ਲਿਆ। ਪਰ ਗੱਲ ਮੁੜ ਕੇ ਉਹੀ ਹੈ ਕਿ ਕੀ ਸ਼੍ਰੋਮਣੀ ਅਕਾਲੀ ਦਲ ਦੇ ਏਡੇ ਸ਼ਾਨਾਮਤੀ ਇਤਿਹਾਸ ਦੇ ਵਿੱਚ ਸੁਖਬੀਰ ਬਾਦਲ ਕੋਲੇ ਪ੍ਰਕਾਸ਼ ਸਿੰਘ ਬਾਦਲ ਦਾ ਹੀ ਨਾਮ ਬਚਿਆ? ਇਹ ਸੋਚਣ ਵਾਲੀ ਗੱਲ ਹੈ। ਅਗਲੀ ਗੱਲ ਕਰੀਏ ਪੰਥਕ ਸਿਆਸਤ ਦੀ। ਵਲਟੋਹਾ ਤੇ ਗਿਆਨੀ ਗੁਰਬਚਨ ਸਿੰਘ, ਇਹਨਾਂ ਦੀ ਘਰ ਵਾਪਸੀ ਹੋ ਗਈ ਹੈ ਜੀ। ਕੱਲ ਪੰਜ ਸਿੰਘ ਸਾਹਿਬਾਨ ਦੀ ਬੈਠਕ ਸੀ। ਉਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਲਾਪਤਾ ਬੰਬ ਸਰੂਪਾਂ ਦੇ ਮਾਮਲੇ ਜਿਹੜੀ FIR ਕੀਤੀ ਗਈ, ਉਸ ਦੇ ਉੱਤੇ ਕਾਫੀ ਸਰਗਰਮੀ ਨਾਲ ਰਾਜਨੀਤੀ ਹੋ ਰਹੀ ਹੈ। ਕੁਝ ਤਰ੍ਹਾਂ ਕਹਿੰਦੀਆਂ ਸਰਕਾਰ ਨੇ ਦੇਰ ਨਾਲ ਸਹੀ ਦਰੁਸਤ ਫੈਸਲਾ ਕੀਤਾ, ਕੁਝ ਤਰ੍ਹਾਂ ਕਹਿੰਦੀਆਂ ਕਿ ਬਹਿਬਲ ਕਲਾਂ ਬਰਗਾੜੀ ਸਣੇ ਬਾਕੀ ਬੇਅਦਬੀਆਂ ਦੇ ਮਾਮਲਿਆਂ 'ਚ ਭੱਜਣ ਦੇ ਲਈ ਰਾਹ ਲੱਭਿਆ। ਠੀਕ ਹੈ, ਉਸ ਮਸਲਿਆਂ ਦੇ ਉੱਤੇ ਚਾਰਜੋਈ ਨਹੀਂ ਕਰਦੇ ਹੈ ਨਾ। ਤੇ ਉਧਰ ਸ਼੍ਰੋਮਣੀ ਕਮੇਟੀ ਨੇ 11 ਤਰੀਕ ਨੂੰ ਆਪਣੀ ਅੰਤਰਿਮ ਕਮੇਟੀ ਦੀ ਬੈਠਕ ਬੁਲਾ ਲਈ ਇਸੇ ਮਸਲੇ ਤੇ ਕਿ ਇਹ ਪੰਥ 'ਚ ਸਿੱਖੀ 'ਚ ਸੰਸਥਾਵਾਂ 'ਚ ਦਖਲਅੰਦਾਜ਼ੀ ਹੈ। ਪਰ ਇਹ ਸਭ ਦੇ ਦਰਮਿਆਨ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੁੰਦੀ ਹੈ ਤੇ ਇਕੱਤਰਤਾ ਦੇ ਵਿੱਚ 5 ਮਾਮਲੇ ਵਿਚਾਰੇ ਜਾਂਦੇ ਨੇ, 5 ਵਿਅਕਤੀਆਂ ਨੂੰ ਤਨਖਾਹ ਲੱਗਦੀ ਹੈ। ਠੀਕ ਹੈ। ਗਿਆਨੀ ਕੁਲਦੀਪ ਸਿੰਘ ਗੜਗੱਜ ਜਿਹੜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਤੇ ਕਾਰਜਕਾਰੀ ਤੌਰ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਵੀ ਸੰਭਾਲ ਰਹੇ ਨੇ, ਉਹਨਾਂ ਨੂੰ ਕਿਹਾ ਗਿਆ ਸੀਗਾ ਵੀ ਦੁਬਾਰਾ ਦਸਤਾਰਬੰਦੀ ਕਰਦੇ ਆ ਕਿ ਪਹਿਲਾਂ 350 ਸਾਲਾ ਸਮਾਗਮ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦਾ ਨਵਾਂ ਜਥੇਦਾਰ ਲੱਭ ਲਓ। SGPC ਨੂੰ ਲੱਭਿਆ ਨਹੀਂ ਕਿ ਜੇ ਲੱਭਣਾ ਨਹੀਂ ਚਾਹੁੰਦੇ ਕਿ ਬਾਦਲਾਂ ਦੇ ਕਈ ਕੰਮ ਕਰਾਉਣੇ। ਸਹੀ, ਲੋਕ ਇਸ ਨੂੰ ਫੈਸਲਾ ਘੱਟ ਤੇ ਬਾਦਲਾਂ ਦਾ ਕੰਮ ਵੱਧ ਦੇਖਦੇ ਆ। ਸਭ ਤੋਂ ਪਹਿਲਾਂ ਗੱਲ ਆਈ ਬਿਰਸਾ ਸਿੰਘ ਬਲਟੋਹਾ ਦੀ ਜੀ। ਬਿਰਸਾ ਸਿੰਘ ਬਲਟੋਹਾ ਨੂੰ ਕਿਹਾ ਗਿਆ ਕਿ ਤੁਸੀਂ ਪਿਛਲੇ ਜਥੇਦਾਰ ਸਾਹਿਬਾਨਾਂ ਬਾਰੇ ਜੋ ਪੱਤੀਜਨਕ ਸ਼ਬਦ ਵਰਤੇ, ਜੋ ਤਰੀਕਾ ਵਰਤਿਆ, ਜੋ ਬੋਲਚਾਲ ਦਾ ਤੁਹਾਡਾ ਅੰਦਾਜ਼ ਸੀ ਜਾਂ ਜੋ ਮਾਮਲਾ ਸੀ ਜਿਹਦੇ ਤਹਿਤ ਤੁਹਾਨੂੰ ਪਾਰਟੀ ਚੋਂ ਕੱਢਿਆ ਗਿਆ, ਤੁਸੀਂ ਆਪਣੀ ਉਹ ਗਲਤੀ ਕਬੂਲ ਕਰਦੇ ਹੋ? ਉਹ ਕਹਿੰਦੇ ਜੀ ਕਰਦੇ ਹਾਂ। ਅੱਗੇ ਨੂੰ ਨਹੀਂ ਕਰੋਗੇ? ਕਹਿੰਦੇ ਨਹੀਂ ਕਰਾਂਗੇ ਜੀ। ਠੀਕ ਹੈ ਜੀ, ਫਿਰ ਤੁਹਾਡੀ ਰੋਕ ਤਾਂ ਹਟਾ ਦਿੰਦੇ ਆ 10 ਸਾਲ ਵਾਲੀ, ਹੈ ਨਾ, ਪਰ ਤੁਹਾਨੂੰ ਜੀ ਤਨਖਾਹ ਲੱਗਦੀ ਹੈ। 7 ਦਿਨ ਤੁਸੀਂ ਗੁਰੂ ਘਰਾਂ 'ਚ ਦਰਬਾਰ ਸਾਹਿਬ ਤੋਂ ਲੈ ਕੇ ਵੱਖ-ਵੱਖ ਗੁਰਧਾਮਾਂ ਨੂੰ ਦਿੱਤਾ ਗਿਆ, 2 ਦਿਨ ਇੱਥੇ, 1 ਦਿਨ ਉੱਥੇ, 3 ਦਿਨ ਉੱਥੇ। ਸੋ ਤੁਸੀਂ ਜੀ ਭਾਂਡਿਆਂ ਤੇ ਜੋੜਿਆਂ ਦੀ ਸੇਵਾ ਕਰਨੀ ਆ ਤੇ 11 ਦਿਨ ਤੁਸੀਂ ਨਿਤਨੇਮ ਤੋਂ ਇਲਾਵਾ ਜਪਜੀ ਸਾਹਿਬ ਤੇ ਹੋਰ ਬਾਣੀਆਂ ਦਾ ਪਾਠ ਕਰਕੇ ਫਿਰ 1100 ਦੀ ਦੇਗ ਤੇ 1100 ਦੀ ਭੇਟਾ ਸ੍ਰੀ ਅਕਾਲ ਤਖਤ ਸਾਹਿਬ ਅਰਦਾਸ ਕਰਾਓ, ਮਾਫੀਨਾਮਾ। ਠੀਕ ਹੈ ਜੀ, ਕਹਿੰਦੇ ਪ੍ਰਵਾਨ। ਹੁਣ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਸਵਾਲ ਤਾਂ ਇਹ ਵੀ ਖੜਾ ਜੀ ਕਿ ਜੇ ਸੁਖਬੀਰ ਸਿੰਘ ਬਾਦਲ 2 ਦਸੰਬਰ ਨੂੰ ਵੱਡੇ ਗੁਨਾਹਾਂ ਨੂੰ ਕਬੂਲ ਕਰਦੇ ਆ ਤਾਂ ਉਸ ਸਮੇਂ ਉਹ ਜਥੇਦਾਰ ਸਾਹਿਬਾਨ ਸੁਖਬੀਰ ਸਿੰਘ ਬਾਦਲ ਨੂੰ ਤਾਂ ਕਹਿੰਦੇ ਆ ਵੀ ਅਸਤੀਫਾ ਦੇ ਤੇ ਨਵੇਂ ਸਿਰੇ ਤੋਂ ਪ੍ਰਕਿਰਿਆ ਚ ਆਉਣਾ ਤਾਂ ਆ ਜਾ, ਬਾਕੀ ਆ ਧਾਰਮਿਕ ਸਜ਼ਾ। ਪਰ ਬਿਰਸਾ ਸਿੰਘ ਬਲਟੋਹਾ ਨਾਲ ਨਿੱਜ ਤੌਰ ਦੇ ਉੱਤੇ ਜਿਹੜਾ ਵਿਵਾਦ ਹੁੰਦਾ ਉਸ ਦੇ ਉੱਤੇ 10 ਸਾਲ ਦੀ ਰੋਕ। ਸਵਾਲ ਤਾਂ ਉੱਥੇ ਵੀ ਸੀਗਾ। ਸਹੀ ਹੈ, ਫਿਰ ਉਹਦੇ ਲਈ 10 ਸਾਲ ਕਿਉਂ ਤੇ ਸੁਖਬੀਰ ਲਈ ਅਜਿਹੀ ਰੋਕ ਕਿਉਂ ਨਹੀਂ ਜਿਹਦੇ ਐਡੇ ਵੱਜਰ ਗੁਨਾਹ ਤੁਸੀਂ ਕਹਿੰਦੇ ਕਬੂਲ ਕਰ ਲਈ ਜੀ। ਸਹੀ ਹੈ। ਫਿਰ ਜੇ ਉਹਦੀ ਤੁਸੀਂ ਜਾਇਜ਼ ਤਨਖਾਹ ਲਾਈ ਹੈ ਸੁਖਬੀਰ ਬਾਦਲ ਨੂੰ, ਫਿਰ ਬਲਟੋਹੇ ਨੂੰ ਐਡੀ ਬੜੀ ਕਿਵੇਂ ਲੱਗੀ? ਇਹ ਚਰਚਾਵਾਂ ਸੀਗੀਆਂ। ਪਰ ਅੱਜ ਰੋਕ ਹਟਾਉਣ ਲੱਗੇ ਵੀ ਫਿਰ ਸੰਗਤ ਉਹੀ ਸਵਾਲ ਕਰ ਰਹੀ ਸੀ ਜੀ ਕਿ ਇਹ ਬਈ ਅਕਾਲੀ ਦਲ ਚੋਂ ਬਾਹਰ 10 ਸਾਲ ਲਈ ਕੀਤਾ ਸੀ ਤਾਂ 1 ਦਿਨ ਵੀ ਬਾਹਰ ਨਹੀਂ ਰਿਹਾ। ਇਹ ਤਾਂ ਤਰਨਤਾਰਨ ਦੀ ਜਿਮਨੀ ਚੋਣ 'ਚ ਵੀ ਐਕਟਿਵ ਸੀ ਤੇ ਇਹ ਤਾਂ ਬੀਬੀ ਕੰਚਨਪ੍ਰੀਤ ਵਾਲੇ ਮਾਮਲੇ 'ਚ ਵੀ ਐਕਟਿਵ ਸੀਗਾ ਤੇ ਇਹ ਤਾਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ 'ਚ ਵੀ ਅਕਾਲੀ ਦਲ ਦਾ ਨੁਮਾਇੰਦਾ ਬਣ ਕੇ ਕੰਮ ਕਰ ਰਿਹਾ ਸੀ। ਬਲਟੋਹਾ ਕਹਿੰਦਾ ਮੈਂ ਤਾਂ ਜੰਮਿਆ ਅਕਾਲੀ ਮਰੂ ਅਕਾਲੀ, ਮੈਨੂੰ ਅਹੁਦਿਆਂ ਤੋਂ ਕਿਹਾ ਪਰੇ ਹੁਣ ਨੂੰ, ਮੈਂ ਅਹੁਦੇ ਤੋਂ ਪਰੇ ਆ, ਮੈਂ ਮੀਟਿੰਗਾਂ ਥੋੜ੍ਹਾ ਜਾਂਦਾ ਕਾਸੇ 'ਚ। ਪਰ ਅੱਜ ਜਿਹੜੀ ਧਾਰਮਿਕ ਸਜ਼ਾ ਲੱਗੀ ਉਹਨਾਂ ਨੇ ਕਬੂਲ ਕਰ ਲਈ ਦਾ ਮਤਲਬ ਅਗਲੇ 11 ਦਿਨਾਂ ਬਾਅਦ ਜਦੋਂ ਸੇਵਾ ਪੂਰੀ ਕਰ ਲੈਣਗੇ ਅਰਦਾਸ ਕਰਨ, ਉਸ ਤੋਂ ਬਾਅਦ ਅਕਾਲੀ ਦਲ 'ਚ ਵਾਪਸੀ ਉਹਨਾਂ ਦੀ ਰਸਮੀ ਤੌਰ ਤੇ ਜਨਤਕ ਤੌਰ ਤੇ ਹੋ ਜਾਏਗੀ। ਪਾਰਟੀ 'ਚ ਉਹਦਾ ਵੀ ਕੋਈ ਬਹਾਲ ਹੋ ਜਾਏਗਾ।
ਦੂਸਰਾ ਡਾਕਟਰ ਕਰਮਜੀਤ ਸਿੰਘ ਵਾਲਾ ਮਾਮਲਾ ਵੀ ਸੀ, ਜਸਵੰਤ ਸਿੰਘ ਜਾਫਰ ਵਾਲਾ ਮਾਮਲਾ ਵੀ ਸੀ, ਪੰਥ ਪ੍ਰਚਾਰਕ ਯੂਕੇ ਤੋਂ ਹਰਿੰਦਰ ਸਿੰਘ ਵਾਲਾ ਮਾਮਲਾ ਵੀ ਸੀ। ਹੁਣ ਡਾਕਟਰ ਕਰਮਜੀਤ ਸਿੰਘ ਵਾਲੇ ਮਾਮਲੇ ਦੇ ਵਿੱਚ ਮੈਂ ਸੁਣ ਰਿਹਾ ਸੀ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ, ਉਹ ਕਹਿੰਦੇ ਵੀ ਤੁਸੀਂ ਜਿਹੜੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਹੈ ਉੱਥੇ ਗੁਰੂ ਨਾਨਕ ਦੇਵ ਦੀ ਜਿਹੜੀ ਚੇਅਰ ਸਥਾਪਨ ਕਰਨ ਦਾ ਮਸਲਾ ਹੈ, ਉਹ ਤੁਸੀਂ ਜਿਹੜੇ ਉਹ ਸ਼ਬਦ ਉਚਾਰ ਕੇ ਤੁਸੀਂ ਕਿਹਾ ਜੀ ਕਿ ਇਸ ਸੰਦਰਭ 'ਚ ਜਦੋਂ ਕਿ ਮਤਲਬ ਸਿੱਖ ਹਿੰਦੂ ਨਹੀਂ ਹੈਗੇ ਨਾ, ਤੁਸੀਂ ਬਾਵਜੂਦ ਇਹ ਤਰੀਕਾਕਾਰ ਅਪਣਾਇਆ ਤੇ ਉਹਨਾਂ ਦੇ ਖੇਤਰ 'ਚ ਗਏ, ਇਹ ਦਖਲ ਅੰਦਾਜ਼ੀ ਹੈ ਸਾਡੇ ਸਿਸਟਮ, ਤੁਸੀਂ ਕਿਉਂ ਕਬੂਲ ਕੀਤੀ, ਤੁਸੀਂ ਆਪਣਾ ਗੁਨਾਹ ਕਬੂਲ ਕਰਦੇ ਹੋ, ਸਾਰਾ ਕੁਝ ਉਹਨਾਂ ਨੇ ਕਿਹਾ। ਪਰ ਵਾਰ-ਵਾਰ ਮੈਂ ਸੁਣ ਰਿਹਾ ਸੀ ਕਿ RSS ਦਾ ਜ਼ਿਕਰ ਕਰਨ ਤੋਂ ਬਚਦੇ ਰਹੇ ਜਨਾਬ। ਕੀ ਬਾਤ। ਜਥੇਦਾਰ ਸਾਹਿਬ ਇਹ ਕਿਉਂ ਨਹੀਂ ਕਿਹਾ ਕਿ ਤੁਸੀਂ ਸਮਾਗਮ ਕਿੱਥੇ ਸੀ ਇਹ ਵੀ ਜ਼ਿਕਰ ਕੀਤਾ, ਤੁਸੀਂ ਸ਼ਿਰਕਤ ਕੀਤੀ ਇਹ ਵੀ ਜ਼ਿਕਰ ਕੀਤਾ, ਇਹ ਨਹੀਂ ਕਿਹਾ ਕਿ ਉਹ ਸਮਾਗਮ ਤੁਸੀਂ ਇੱਕ ਸੰਘ ਦੇ ਮੁਖੀ RSS ਦੇ ਮੁਖੀ ਮੂਹਰੇ ਬਿਆਨਬਾਜ਼ੀ ਕਰ ਰਹੇ ਸੀ। ਉਹਨਾਂ ਦਾ ਨਾਮ ਲੈਣ ਤੋਂ ਕਾਹਦੀ ਝਿਜਕ ਹੈ? ਕਿਉਂਕਿ ਜੇ ਤੁਸੀਂ ਕਹਿੰਦੇ ਹੋ ਕਿ ਸਿੱਖੀ ਨੂੰ ਖਤਰਾ ਹੈ ਬਾਹਰੋਂ, ਤਾਂ ਉਹ ਹਿੰਦੂ ਧਰਮ ਤੋਂ ਥੋੜਾ RSS ਤੋਂ ਹੈ। ਤੁਹਾਨੂੰ ਤੁਹਾਡੇ ਘਰ ਚੋਂ ਵੜ ਰਹੀ ਹੈ, ਦਖਲ ਉਹ ਦੇ ਰਹੀ ਹੈ, ਉਹਦਾ ਜ਼ਿਕਰ ਕਰਨ ਤੋਂ, ਉਹਦਾ ਨਾਂ ਲੈਣ ਤੋਂ ਕਿਹਨੇ ਰੋਕਿਆ ਸੀ? ਜੇ ਤੁਸੀਂ ਬਾਕੀ ਸਾਰਾ ਵਰਤਾਂਤ ਸਾਂਝਾ ਕੀਤਾ ਹੈ, ਫਿਰ ਇਹ ਕਿਉਂ ਨਹੀਂ? ਚਲੋ, ਉਸ ਤੋਂ ਬਾਅਦ ਉਹਨਾਂ ਨੂੰ ਵੀ ਤਨਖਾਹ ਲੱਗੀ ਤੇ ਉਹਨਾਂ ਨੇ ਕਬੂਲ ਕਰ ਲਈ। ਹੁਣ ਆ ਗਈ ਗੱਲ ਜਸਵੰਤ ਸਿੰਘ ਜਾਫਰ ਹੋਰਾਂ ਦੀ। ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਜੋ ਕੁਛ ਕੀਤਾ ਉਹ ਸਹੀ ਨਹੀਂਗਾ ਤੇ ਇਸ ਲਈ ਤੁਸੀਂ ਕਬੂਲ ਕਰਦੇ ਹੋ। ਕਹਿੰਦੇ ਹਾਂਜੀ ਕਬੂਲ ਕਰਦੇ ਆ, ਤੇ ਉਹਨਾਂ ਨੂੰ ਵੀ ਧਾਰਮਿਕ ਸਜ਼ਾ ਲੱਗ ਗਈ, ਕਿਉਂਕਿ 350 ਸਾਲਾਂ ਦਾ ਜਿਹੜਾ ਸਮਾਗਮ ਸੀ, ਜਿਵੇਂ ਉੱਥੇ ਨਾਚ ਗਾਣਾ ਹੋਇਆ, ਉਸ ਨੂੰ ਲੈ ਕੇ ਉਹ ਸਵਾਲਾਂ ਦੇ ਘੇਰੇ 'ਚ ਸੀ ਜੀ। ਪਰ ਸਭ ਤੋਂ ਵੱਧ ਪਹਿਲੂ ਦੇਖਣ ਵਾਲਾ ਸੀ, ਜੇ ਬਲਟੋਹੇ ਤੋਂ ਬਾਅਦ ਕੋਈ ਸੀ ਤਾਂ ਉਹ ਗਿਆਨੀ ਗੁਰਬਚਨ ਸਿੰਘ ਵਾਲਾ ਸੀ। ਅੱਛਾ। ਕਿਉਂਕਿ ਪੰਥ ਪ੍ਰਚਾਰਕ ਹਰਿੰਦਰ ਸਿੰਘ ਹੋਰਾਂ ਨੂੰ ਵੀ ਕਿਹਾ ਕਿ ਜਿਹੜੇ ਸ਼ਬਦ ਵਰਤਦੇ ਪ੍ਰਚਾਰ 'ਚ ਗੁਰੂ ਸਾਹਿਬ ਦੇ ਹਵਾਲੇ ਨਾਲ ਉਹ ਸਹੀ ਨਹੀਂ ਸੀਗੇ, ਇਸ ਲਈ ਅੱਗੇ ਉਹ ਕਹਿੰਦੇ ਨਹੀਂ ਜੀ ਮੈਂ ਕਬੂਲ ਕਰਦਾ ਤੇ ਸੇਵਾ ਲੈਣੀ। ਗਿਆਨੀ ਗੁਰਬਚਨ ਸਿੰਘ ਦੇ ਮਾਮਲੇ ਦੇ ਵਿੱਚ ਜਥੇਦਾਰ ਸਾਹਿਬਾਨਾਂ ਨੇ ਪਿਛਲੇ ਜਦੋਂ ਫੈਸਲੇ ਲਏ ਸੀ, ਉਹਨੂੰ ਕਿਹਾ ਸੀ ਵੀ ਤੁਸੀਂ ਜਿਹੜਾ ਲਿਖਤੀ ਜਵਾਬ ਦਿੱਤਾ ਉਹ ਵੀ ਸਾਨੂੰ ਪ੍ਰਵਾਨ ਨਹੀਂ, ਤੁਸੀਂ ਕਿਸੇ ਧਾਰਮਿਕ ਸਮਾਗਮ 'ਚ ਕਿਸੇ ਸਟੇਜ ਤੋਂ ਕਿਸੇ ਤਰ੍ਹਾਂ ਦਾ ਕੁਝ ਨਹੀਂ ਕਰ ਪਾਓਗੇ ਤਦ ਤੱਕ ਜਦ ਤੱਕ ਤੁਸੀਂ ਆਪ ਆ ਕੇ ਪੇਸ਼ ਆ ਕੇ ਆਪਣੇ ਗੁਨਾਹਾਂ ਦੀ ਨਜ਼ਰਸਾਨੀ ਨਹੀਂ ਕਰਦੇ। ਠੀਕ ਹੈ, ਤੇ ਠੀਕ ਹੈ, ਪਿਛਲੇ ਗੁਰਮੁਖ ਸਿੰਘ ਆ ਗਏ ਤੇ ਇਸ ਵਾਰ ਗਿਆਨੀ ਗੁਰਬਚਨ ਸਿੰਘ ਆ ਗਏ। ਲਿਆਓ ਜੀ, ਦੱਸੋ ਜੀ, ਤੁਸੀਂ ਜੀ ਡੇਰਾ ਸਿਰਸਾ ਮੁਖੀ ਵਾਲੀ ਜੀ, ਡੇਰਾ ਸਾਧ ਵਾਲੀ ਜੀ ਜਿਹੜੀ ਉਹ ਮਾਫੀਨਾਮਾ ਆਇਆ ਸੀ, ਮਨਜ਼ੂਰ ਕੀਤਾ ਸੀ? ਹਾਂਜੀ ਮਨਜ਼ੂਰ ਕੀਤਾ ਸੀ। ਅੱਛਾ, ਠੀਕ ਹੈ ਜੀ। ਇੱਥੇ ਫਿਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਭੁੱਲ ਗਏ ਜੀ ਕਿ ਇਹਨਾਂ ਨੂੰ ਬੁਲਾਇਆ ਸੀ ਜੀ ਘਰੇ ਪ੍ਰਕਾਸ਼ ਸਿੰਘ ਬਾਦਲ ਨੇ। ਉੱਥੇ ਸਰਕਾਰ ਦਾ ਜ਼ਿਕਰ, ਸਿਸਟਮ ਜ਼ਿਕਰ, ਠੀਕ ਹੈ, ਜਿਹੜਾ ਵਿਅਕਤੀ ਹੁਣ ਨਹੀਂ ਰਿਹਾ ਤੁਸੀਂ ਉਸ ਹਵਾਲੇ ਨਾਲ, ਠੀਕ ਹੈ, ਨਹੀਂ, ਪਰ ਸਰਕਾਰ ਦਾ ਦਖਲ ਸਹੀ ਹੈ, ਉਹਦੇ ਲਈ ਉਹ ਤੇਰਾ ਕਟਹਿਰੇ 'ਚ ਉਹ ਕਿੱਥੇ ਗਿਆ ਜੀ? ਸਾਰਾ ਕੁਛ ਉਹਦਾ ਜ਼ਿਕਰ ਕਰਨੋਂ ਕਿਉਂ ਬਚੇ? ਉਹਦਾ ਨਾਂ ਕਿਉਂ ਨਹੀਂ ਲਿਆ? ਕਿਉਂ ਨਹੀਂ? ਚਲੋ ਜੋ ਵੀ ਸੀਗਾ, ਕੁਝ ਤਰ੍ਹਾਂ ਤਾਂ ਕਹਿੰਦੀਆਂ ਕਿ ਠੀਕ ਹੈ ਜੀ, ਇਹ ਟਕਰਾਅ ਜਿੰਨੀ ਜਲਦੀ ਘਟਣ, ਜਿੰਨੀ ਜਲਦੀ ਇਹ ਨਿਪਟਣ, ਕੌਮ ਇਕਜੁੱਟ ਹੋ ਕੇ ਅੱਗੇ ਵਧੇ, ਉਹਨਾਂ ਚੋਂ ਕੁਝ ਤਰ੍ਹਾਂ ਤਾਂ ਇਸ ਨੂੰ ਉਸ ਚਾਨਣ ਚੋਂ ਦੇਖਦੀਆਂ ਕਿ ਠੀਕ ਹੈ ਜੋ ਮਾਮਲੇ ਨਿਬੇੜੇ ਗਏ। ਕੁਝ ਦਿਨਾਂ ਦੇਖਦੇ ਆ ਜੀ ਕਿ ਬਾਦਲਾਂ ਦੀ ਟਾਸਕ ਸੀ, ਉਹ ਟਾਸਕ ਪੂਰੀ ਕਰਤੀ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ, ਤੇ ਇਸ ਪ੍ਰਕਿਰਿਆ 'ਚ ਜੋ ਪ੍ਰਵਾਨ ਚੜ ਗਏ, ਹੁਣ ਕੋਈ ਹੋ ਹੱਲਾ ਨਾ ਹੋਇਆ, ਕੋਈ ਸਵਾਲ ਕਿੰਦੂ ਪ੍ਰਤੂ ਨਾ ਹੋਇਆ, ਤੇ ਫਿਰ ਉਹ ਦਿਨ ਦੂਰ ਨਹੀਂ ਜਿੱਦਣ ਫਕਰੇ ਕੌਮ ਸੁਖਬੀਰ ਬਾਦਲ ਦੀ ਝੋਲੀ ਵਾਪਸ ਪੈ ਜਾਊ। ਸਹੀ, ਉਹ ਕਹਿੰਦੇ ਇਸ ਕੰਮ ਲਈ ਜਾਂਦਾ ਕਿ ਹਰ ਹਾਲ 'ਚ ਸੁਖਬੀਰ ਬਾਦਲ ਚਾਹੁੰਦੇ ਨੇ, ਕਿਉਂਕਿ ਇਹਦੇ ਲਈ ਤਾਂ ਮਤੇ ਤੱਕ ਪਵਾ ਚੁੱਕੇ ਨੇ ਉਹ ਆਪਣੀਆਂ ਸਟੇਜਾਂ ਤੋਂ। ਬਿਲਕੁਲ ਬਿਲਕੁਲ, ਇਸ ਲਈ ਕਹਿੰਦੇ ਜੀ ਉਧਰ ਨੂੰ ਗੱਲ ਤੁਰਨੀ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਤਦ ਤੱਕ ਗਿਆਨੀ ਕੁਲਦੀਪ ਸਿੰਘ ਗੜਗੱਜ ਰਹਿੰਦੇ ਨੇ ਜਾਂ ਕੋਈ ਹੋਰ ਜਥੇਦਾਰ ਮਿਲਦਾ। ਹੋਰ ਜਥੇਦਾਰ ਮਿਲ ਨਹੀਂ ਰਿਹਾ ਕਿ SGPC ਲੱਭਣਾ ਨਹੀਂ ਚਾਹੁੰਦੀ, ਕਿਉਂਕਿ ਉਹਨੂੰ ਲੱਗਦਾ ਕਿ ਇਹੀ ਕੰਮ ਉਹ ਕਰ ਸਕਦਾ, ਹੋਰ ਕਿਸੇ ਨੇ ਪਤਾ ਨਹੀਂ, ਕੋਈ ਅੜ ਜਾਵੇ ਆ ਕੇ ਨਾ ਕਰੇ ਫਿਰ ਕੀ ਕਰਾਂਗੇ। ਕਿ ਇਸ ਲਈ ਕੀ ਇਹ ਪ੍ਰਕਿਰਿਆ 2027 ਤੋਂ ਪਹਿਲਾਂ ਹੀ ਕਰਵਾ ਲਈ ਜਾਊਗੀ ਫਕਰੇ ਕੌਮ ਵਾਲੀ, ਜਾਂ 2027 ਦਾ ਇੰਤਜ਼ਾਰ ਕੀਤਾ ਜਾਊਗਾ? ਜੇ ਸਰਕਾਰ ਬਣ ਗਈ ਫਿਰ ਵਿਰੋਧ ਘੱਟ ਹੋਊਗਾ, ਹੁਣ ਜੇ ਕੀਤਾ ਵਿਰੋਧ ਵੱਧ ਨਾ ਜਾਵੇ। ਇਸ ਲਈ ਇਹ ਹੁਣ ਆਉਣ ਵਾਲਾ ਸਮਾਂ ਤੈਅ ਕਰੂਗਾ ਜੀ। ਪਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਵੱਲੋਂ ਲਏ ਗਏ 5 ਫੈਸਲਿਆਂ ਦੇ ਉੱਤੇ ਪੰਥ ਇਹਨਾਂ ਨੂੰ ਕਿਵੇਂ ਲੈਂਦਾ, ਸੰਗਤ ਇਹਨਾਂ ਨੂੰ ਕਿਵੇਂ ਲੈਂਦੀ ਹੈ, ਦੁਨੀਆ ਭਰ 'ਚ ਵੱਖ-ਵੱਖ ਖੇਤਰਾਂ 'ਚ ਬੈਠਾ ਸਿੱਖ ਭਾਈਚਾਰੇ ਨੂੰ ਕਿਵੇਂ ਲੈਂਦਾ, ਇਹ ਉਹਨਾਂ ਦੇ ਉੱਤੇ ਹੈ। ਪਰ ਇੱਥੇ ਪੰਜਾਬ 'ਚ ਦੋ ਧਾਰੀ ਚਰਚਾ ਜ਼ਰੂਰ ਚੱਲ ਰਹੀ ਹੈ। ਹਾਂਜੀ ਬਿਲਕੁਲ, ਦੇਖੋ ਚਰਚਾ ਤਾਂ ਚੱਲੂਗੀ ਜਦੋਂ ਫੈਸਲੇ ਆਉਣਗੇ, ਜਦੋਂ ਸੰਗਤ ਦੀ ਅੱਖ ਹੁੰਦੀ ਹੈ ਮਾਮਲਿਆਂ ਦੇ ਉੱਤੇ, ਤੇ ਉਹਨਾਂ ਦੇ ਉਹ ਨਜਿੱਠੇ ਕਿਵੇਂ ਜਾਂਦੇ ਨੇ, ਇਹਦੇ ਉੱਤੇ ਵੀ ਤਾਂ ਲੋਕਾਂ ਦੀ ਨਜ਼ਰ ਹੁੰਦੀ ਹੈ ਨਾ ਸ਼ਰਮਾ ਜੀ। ਅਗਲੀ ਗੱਲ ਕਰੀਏ ਹਰਚਰਨ ਸਿੰਘ ਭੁੱਲਰ ਦੇ ਮਾਮਲੇ ਦੀ। ਕਹਿੰਦੇ ਪਰਿਵਾਰ ਨੂੰ ਰਾਹਤ ਮਿਲੀ ਹੈ, ਬੈਂਕ ਖਾਤੇ ਜਿਹੜੇ ਫਰੀਜ਼ ਹੋਏ ਸੀ ਉਹ ਖੁੱਲ ਗਏ ਆ। ਬਿਲਕੁਲ ਪ੍ਰਵੀਨ ਜੀ, ਹਰਚਰਨ ਸਿੰਘ ਭੁੱਲਰ ਦੇ ਮਾਮਲੇ ਦੇ ਵਿੱਚ ਹੁਣ ਮਾਮਲਾ
ਜਿਵੇਂ ਆਏ ਆ ਕਿ ਬਸ ਪੈਸੰਜਰ ਗੱਡੀ ਜੀ ਮੰਗ ਤੁਰਿਆ ਫਿਰਦਾ। ਪਹਿਲਾਂ ਉਲਟ ਟ੍ਰੇਨ ਮੰਗ ਵਧੇ ਸੀ ਅੱਗੇ ਕਿ ਜੀ ਆਹ ਵੀ ਨਾਮ ਮਿਲ ਗਏ ਜੀ, ਆਹ ਵੀ ਪੁੱਛਗਿੱਛ ਹੋ ਗਈ ਜੀ, ਇਹਦੇ ਕੋਲੋਂ ਵੀ ਪਤਾ ਲੱਗ ਗਿਆ ਜੀ, ਆਹ ਵੱਡੇ ਅਧਿਕਾਰੀ ਆ ਗਏ ਜੀ, ਹੈ ਨਾ ਜੀ, ਆਹ ਲਓ ਜੀ ਚੀਫ ਸੈਕਟਰੀ ਤੱਕ ਦਾ ਇੱਕ ਦਾ ਨਾਂ ਆ ਗਿਆ ਜੀ, IAS IPS ਅਧਿਕਾਰੀ ਲੱਭ ਗਏ ਜੀ, ਹੈ ਨਾ ਜੀ, ਹੁਣ ਇਹਨਾਂ ਤੋਂ ਪੁੱਛਗਿੱਛ ਹੋਣੀ ਹੈ ਜੀ, ਇਹ ਕੁਝ ਰਾਜਨੀਤਿਕ ਕਨੈਕਸ਼ਨ ਮਿਲ ਗਿਆ ਜੀ, ਆ ਪ੍ਰਾਪਰਟੀ ਡੀਲਰਾਂ ਦਾ ਕਨੈਕਸ਼ਨ ਮਿਲ ਗਿਆ ਜੀ, ਬੜਾ ਕੁਛ ਆਇਆ। ਉਹ ਜਿੰਨਾ ਕੁਛ ਆਇਆ ਉਹ ਸਾਰਾ ਕੁਛ ਚਾਰਜ ਸ਼ੀਟ 'ਚ ਲੱਭਿਆ ਹੀ ਨਹੀਂ ਕਿਤੇ ਜੀ। ਠੀਕ ਹੈ, ਜਦੋਂ ਕਿ ਸਪਲੀਮੈਂਟਰੀ ਬਾਅਦ ਚੋਂ ਦਰਜ ਹੋ ਜਾਂਦੀਆਂ ਕੁਝ ਗੱਲਾਂ, ਜੇ ਚਾਹਣ ਤਾਂ CBI ਦਰਜ ਕਰਾ ਸਕਦੀ ਹੈ, ਨਵੇਂ ਸਿਰੋਂ ਚਲਾਣ ਦੇ ਵਿੱਚ ਹੋਰ ਦਰਜਮੈਂਟ ਹੋ ਜਾਂਦੀ ਹੈ। ਪਰ ਫਿਲਹਾਲ ਉਹ ਲਾਲ ਡਾਇਰੀ ਵਾਲੇ ਕਾਲੇ ਪੰਨੇ, ਉਹ ਪੁੱਛਗਿੱਛ ਵਾਲਾ ਹਵਾਲਾ ਕਿਤੇ ਵੀ ਉਹ ਚਾਰਜਸ਼ੀਟ 'ਚ ਨਹੀਂ ਲੱਭਿਆ। ਪਰ ਪਰਿਵਾਰ ਵੱਲੋਂ ਲਗਾਤਾਰ ਇੱਕ ਕੋਸ਼ਿਸ਼ ਇਹ ਕੀਤੀ ਜਾ ਰਹੀ ਸੀ ਭੁੱਲਰ ਹੋਰਾਂ ਵੱਲੋਂ ਆਪਣੇ ਵਕੀਲਾਂ ਰਾਹੀਂ ਕਿ ਜੀ CBI ਦਾ ਤਾਂ ਅਧਿਕਾਰ ਖੇਤਰ ਨਹੀਂ ਬਣਦਾ, ਇਸ ਲਈ ਜੀ ਇਹ ਪਰਚਾ ਰੱਦ ਹੋਵੇ। ਠੀਕ ਹੈ, ਮਤਲਬ ਉਹ ਇਸ ਗੱਲ ਤੇ ਨਹੀਂ ਆ ਰਹੀ ਸੀ ਕਿ ਮੇਰੇ ਕੋਲ 7.5 ਕਰੋੜ ਮਿਲ ਗਿਆ ਜੀ, ਮੇਰੇ ਕੋਲ ਗਹਿਣਾ ਗੱਟਾ ਮਿਲ ਗਿਆ ਜੀ, ਮੇਰੇ ਲੋਕਰਾਂ ਚੋਂ ਫਲੈਟ ਡਿੱਗੇ ਜੀ, ਵਿਦੇਸ਼ਾਂ 'ਚ ਹੋਟਲ ਲੱਭ ਗਏ ਜੀ, ਢਾਬੇ ਲੱਭ ਗਏ ਜੀ, ਇਹ ਕਿੱਥੋਂ ਆਏ? ਇਹਦਾ ਜਵਾਬ ਦੇਣ ਲਈ ਨਹੀਂ ਤਿਆਰ। ਉਹ ਕਹਿੰਦੇ ਜੀ ਬਸ ਅਧਿਕਾਰ ਖੇਤਰ ਹੀ ਨਹੀਂ, ਇਸ ਲਈ ਮਾਮਲਾ ਹੀ ਬੰਦ ਕਰ। ਚਲੋ, ਉਹਦੇ ਨਾਲ ਨਾਲ ਪਰਿਵਾਰ ਵੱਲੋਂ ਇਹ ਵੀ ਸੀਗਾ ਵੀ ਕਿ ਸਾਨੂੰ ਤਾਂ ਆਟਾ ਦਾਲ ਲੈਣਾ ਮੁਸ਼ਕਲ ਹੋ ਗਿਆ ਜੀ, ਸਾਡੇ ਤਾਂ ਸਾਰੇ ਹੀ ਖਾਤੇ ਅੱਜ ਕੱਲ ਅਗਲਾ ਕਹਿੰਦਾ ਜੀ ਪਲਾਸਟਿਕ ਮਨੀ। ਬਈ ਪਲਾਸਟਿਕ ਮਨੀ ਕਿੱਥੇ ਜੇ 7.5 ਕਰੋੜ ਨਗਦ ਪਿਆ ਤੁਹਾਡੇ ਘਰੇ। ਸਹੀ ਹੈ। ਫਿਰ ਬੈਂਕ ਖਾਤਿਆਂ ਵਾਲਾ ਖਬਰ ਕੋਈ ਖਲ ਖੁੰਝਾ ਰਹਿ ਗਿਆ ਹੋਵੇ, ਜੇ ਨਾ ਲੱਭਿਆ ਹੋਵੇ ਭਾਈ, ਹੈਨਾ, ਉੱਥੋਂ ਨੋਟ ਨਹੀਂ ਕੱਢ ਕੇ ਖਰਚ ਹੋ ਰਹੇ, ਜਾਂ ਇਹ ਪੀੜਤ ਦਿਖਾਉਣ ਦਾ ਤਰੀਕਾ ਹੁੰਦਾ ਕਿ ਹਾਂ ਵੀ ਦੇਖੋ ਜੀ ਸਾਡੇ ਕੋਲ ਤਾਂ ਆਟਾ ਖਰੀਦਣ ਨੂੰ ਵੀ ਪੈਸੇ ਨਹੀਂ, ਰਾਸ਼ਨ ਖਰੀਦਣ ਨੂੰ ਪੈਸੇ ਨਹੀਂ, ਹੈ ਨਾ, ਜਾਂ ਸਾਰੇ ਲੋਕ ਹੁਣ ਦੂਰ ਹੋ ਗਏ, ਕੋਈ ਸਹਾਇਤਾ ਕਰਨ ਲਈ ਤਿਆਰ ਨਹੀਂ। ਇਹ ਤਾਂ ਉਹ ਜਾਣੇ ਜੀ, ਪਰ ਉਹਨਾਂ ਨੇ ਅਦਾਲਤ ਦਾ ਬੂਹਾ ਖੜਕਾਇਆ ਸੀ ਜੀ, ਤੇ ਕਿ ਸਾਡੇ ਬੈਂਕ ਖਾਤੇ ਨੇ ਜਿਹੜੇ, ਉਹਨਾਂ ਚੋਂ 5 ਨੂੰ ਮਤਲਬ ਡੀਫਰੀਜ਼ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਇਸ ਨੂੰ ਰਾਹਤ ਵਜੋਂ ਦੇਖਿਆ ਜਾ ਰਿਹਾ ਕਿ 5 ਖਾਤਿਆਂ ਦਾ ਉਹਨਾਂ ਨੂੰ ਹਰ ਗੱਲ ਦਾ ਹਿਸਾਬ ਦੇਣਾ ਪਏਗਾ, ਉਹ ਚੋਂ ਕਿੰਨੀ ਪੈਸਾ ਕਢਾਉਂਦੇ ਨੇ, ਕਿੱਥੇ ਖਰਚਦੇ ਨੇ, ਕੀ ਕਰਦੇ ਨੇ, ਹੈ ਨਾ, ਤੇ ਬੈਂਕ ਨੂੰ ਜਾਂਚ ਅਧਿਕਾਰੀ ਰਾਹੀਂ ਸੂਚਨਾ ਭੇਜੀ ਜਾਵੇਗੀ ਤੇ ਉਹ ਤੋਂ ਬਾਅਦ ਇਹ ਖਾਤਿਆਂ ਦਾ ਕੰਟਰੋਲ ਸਰਕਾਰ ਕੋਲ, CBI ਕੋਲ ਰਹੇਗਾ, ਪਰ ਉਹਦੇ ਬਾਵਜੂਦ ਵੀ ਉਹਦੇ ਚੋਂ ਲੈਣ ਦੇਣ ਕਰ ਸਕਣਗੇ ਜੀ। ਸੋ ਇਹਨਾਂ ਲਈ ਇੱਕ ਰਾਹਤ ਵਜੋਂ ਦੇਖਿਆ ਜਾ ਰਿਹਾ, ਪਰ ਇਹ ਰਾਹਤ ਕਿੱਥੇ ਤੱਕ ਮਿਲਦੀ ਹੈ ਜਾਂ ਆਉਣ ਦੇ ਦਿਨਾਂ 'ਚ ED ਕਿਵੇਂ ਸਰਕਾਰ ਹੁੰਦੀ ਹੈ, ਵਿਜੀਲੈਂਸ ਜਿਹੜੀ ਬਚਾਉਣ ਨੂੰ ਫਿਰਦੀ ਸੀ ਉਹ ਕੀ ਕਰਦੀ ਹੈ, ਅਜੇ ਉਹ ਸਾਰੀ ਕਾਰਵਾਈ ਤੇ ਨਜ਼ਰ ਰਹੇਗੀ ਜੀ। ਇਹਨਾਂ ਖਾਤਿਆਂ ਦੇ ਵਿੱਚ ਜੇਕਰ ਲੋਕਾਂ ਦਾ ਪੈਸਾ ਨਾ ਪਾਇਆ ਹੁੰਦਾ, ਜੇਕਰ ਉਹਨਾਂ ਦੇ ਹੱਡ ਭੰਨਵੀਂ ਕਮਾਈ ਨਾ ਪਾਈ ਹੁੰਦੀ, ਤਾਂ ਅੱਜ ਸ਼ੇਅਰ ਵੀ ਨਾ ਕਰਨੀਆਂ ਪੈਂਦੀਆਂ ਚੀਜ਼ਾਂ, ਕਿਉਂਕਿ ਖਾਤੇ ਵੀ ਤਾਂ ਉਹਦੀ ਪਬਲਿਕ ਹੁੰਦੇ ਆ ਨਾ ਜਦੋਂ ਪਬਲਿਕ ਇੰਟਰਸਟ ਦੇ ਵਿੱਚ ਆ ਜਾਂਦੀਆਂ ਨੇ ਚੀਜ਼ਾਂ। ਤਾਂ ਹੁਣ ਦੇਖਦੇ ਆ ਕੀ ਬਣਦਾ ਅੱਗੇ, ਪਰ ਤੁਸੀਂ ਦੱਸਿਆ ਹੀ ਆ ਵੀ ਉਹ ਕੋਈ ਜ਼ਿਆਦਾ ਇਸ ਕੇਸ ਦੇ ਵਿੱਚ ਡਿਸਕਸ਼ਨ ਹੋ ਨਹੀਂ ਰਹੀ ਇਸ ਮਾਮਲੇ ਦੇ ਉੱਤੇ। ਜਾਂਦਿਆਂ ਦੀ ਗੱਲ ਕਰੀਏ ਮੋਦੀ ਸਾਹਿਬ ਦੀ, ਕਹਿੰਦੇ ਰੁਪਈਆ ਡਾਲਰ ਦੇ ਮੁਕਾਬਲੇ 90 ਤੇ ਜਾ ਡਿੱਗਿਆ, ਪਰ ਚਰਚਾ ਅਸੀਂ ਵੰਦੇ ਮਾਤਰਮ ਤੇ ਹੀ ਕਰਾਂਗੇ। ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਆਰਥਿਕ ਤੌਰ ਦੇ ਉੱਤੇ ਸਾਡੀ ਸਥਿਤੀ ਬਹੁਤ ਡਾਮਾਡੋਲ ਹੈ। ਲਗਾਤਾਰ ਰੁਪਈਆ ਡਾਲਰ ਦੇ ਮੁਕਾਬਲੇ ਡਿੱਗਦਾ ਜਾ ਰਿਹਾ। 1947 ਚ ਡਾਲਰ ਦੇ ਮੁਕਾਬਲੇ ਜਿਹੜਾ ਰੁਪਈਆ 4 ਦੇ ਉੱਤੇ ਸੀਗਾ, ਮਤਲਬ $1 ਦੇ ਮੁਕਾਬਲੇ 4 ਰੁਪਈਏ, ਅੱਜ $1 ਦੇ ਮੁਕਾਬਲੇ 90 ਰੁਪਈਏ ਤੇ ਆ ਗਿਆ। ਠੀਕ ਹੈ, ਮਤਲਬ ਕਿ ਵਿਦੇਸ਼ਾਂ 'ਚ ਜਿਹੜੇ ਜਵਾਕ ਆਪਣੇ ਘਰਾਂ ਪੈਸੇ ਭੇਜਦੇ ਉਹ ਤਾਂ ਸਮਝਦੇ ਆ ਕਿ ਲੈ ਵੀ ਬਹੁਤ ਪੈਸੇ ਵੱਧ ਪਹੁੰਚ ਜਾਣਗੇ ਘੱਟ ਪੈਸੇ ਭੇਜ ਕੇ, ਹੈ ਨਾ, ਤੇ ਪਰ ਜਿਨ੍ਹਾਂ ਨੇ ਇੱਧਰੋਂ ਫੀਸਾਂ ਫੂਸਾਂ ਪੰਨਿਓ ਲੱਗਦਾ ਵੀ ਸਾਡੇ ਲਈ ਤਾਂ ਬਹੁਤ ਮਹਿੰਗਾਈ ਹੋ ਗਈ। ਸਹੀ ਹੈ, ਪਰ ਕੱਲਾ ਮਾਮਲਾ ਇਹ ਨਹੀਂ ਹੈਗਾ, ਮਾਮਲਾ ਤੇ ਤੋਂ ਅੱਗੇ ਜਾ ਕੇ ਜਿਹੜਾ ਬੰਦਾ ਕਹਿੰਦਾ ਮੇਰਾ ਵਿਦੇਸ਼ ਨਾਲ ਕੋਈ ਤਾਲੁਕਾਤ ਨਹੀਂ, ਆਪਾਂ ਨੂੰ ਕੀ ਲੈਣਾ ਰੁਪਈਆ ਡਿੱਗਦਾ ਜਾਂ ਨਹੀਂ ਡਿੱਗਦਾ, ਸ਼ਾਇਦ ਉਹ ਸਮਝੇ ਨਹੀਂ ਰਿਹਾ ਕਿ ਭਰਾਵਾ ਅੰਤਰਰਾਸ਼ਟਰੀ ਪੱਧਰ ਤੇ ਅੱਜ ਜਿਵੇਂ ਸਾਰਾ ਕੁਝ ਜੁੜਿਆ, ਉਹਦਾ ਅਸਰ ਤੁਹਾਡੀ ਜੇਬ ਤੇ ਪੈਣਾ ਹੀ ਪੈਣਾ। ਹਰ ਖਰੀਦੋ ਫਰੋਖਤ ਵਾਲਾ ਤੇਲ ਬਾਹਰੋਂ, ਸਮਾਨ ਬਾਹਰੋਂ, ਗੱਡੀਆਂ ਬਾਹਰੋਂ, ਉਹ ਸਾਰਾ ਕੁਛ ਹੈ ਜੋ ਹੈਗਾ, ਉਹਦਾ ਅਸਰ ਸੁੱਖ ਤੁਹਾਡੇ ਘਰ ਤੱਕ, ਤੁਹਾਡੀ ਰਸੋਈ ਤੱਕ, ਤੁਹਾਡੇ ਬੈਡਰੂਮ ਤੱਕ ਆਉਣਾ ਹੀ ਆਉਣਾ। ਪਰ ਮੁਲਕ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਲਈ ਸਰਕਾਰਾਂ ਨੂੰ ਚੁਣਦੇ ਹਾਂ ਅਸੀਂ ਜੀ। ਸਹੀ ਹੈ, ਤੇ ਸਰਕਾਰਾਂ ਉਸ ਦੇ ਵਿੱਚ ਆਪਣਾ ਯੋਗਦਾਨ ਪਾਉਣ। ਠੀਕ ਹੈ, ਕੱਲ ਨੂੰ ਵੋਟ ਚੋਰੀ ਦੇ ਉੱਤੇ ਸੁਣਵਾਈ ਦਾ ਤੈਅ ਹੋਇਆ ਸੀ, ਪਰ ਇੱਕ ਦਿਨ ਪਹਿਲਾਂ ਮਤਲਬ ਜੇ ਅੱਜ ਗੱਲ ਕਰੀ ਤਾਂ ਅੱਜ ਉਹਦੇ ਪਰ ਚਰਚਾ ਹੋਣੀ ਹੈ ਨਾ। ਮੈਂ ਲੰਘੇ ਕੱਲ ਦੇ ਹਵਾਲੇ ਨਾਲ ਗੱਲ ਕਰਾਂ ਤਾਂ ਅਗਲੇ ਦਿਨ ਤਾਂ ਉਹਦੇ ਪਰ ਚਰਚਾ ਹੋਣੀ ਸੀ, ਪਰ ਪਿਛਲੇ ਦਿਨ ਚਰਚਾ ਬੰਦੇ ਮਾਤਰਮ ਤੇ ਹੋਈ ਤੇ ਅੱਜ ਚਰਚਾ ਵੋਟ ਚੋਰੀ ਤੇ ਹੋ ਜੂਗੀ। ਪਰ ਬੰਦੇ ਮਾਤਰਮ ਦੇ ਵਿੱਚ ਮੈਂ ਦੇਖ ਲਿਆ ਸੀਗਾ ਕਿ ਜਾਂ ਤਾਂ ਨਹਿਰੂ ਆ ਰਿਹਾ ਸੀ ਇਹਨਾਂ ਨੂੰ, ਸਹੀ ਹੈ, ਜਾਂ ਤਾਂ ਗਾਂਧੀ ਆ ਰਿਹਾ ਸੀ, ਜਿਨ੍ਹਾਂ ਆ ਰਿਹਾ ਸੀ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਵਿਰੋਧੀ ਧਿਰ ਨੇ ਵੀ ਕਈ ਸਵਾਲ ਖੜੇ ਕੀਤੇ ਕਿ ਵੀ ਤੁਸੀਂ ਸਾਨੂੰ ਤਾਂ ਕਹੀ ਜਾਂਦੇ ਹੋ ਕਿ ਜੀ ਬੰਦੇ ਮਾਤਰਮ ਤੋੜਤਾ, ਨਹਿਰੂ ਨੇ ਆਪਣੀ ਸੀਟ ਬਚਾਉਣ ਲਈ, ਆਪਣਾ ਰੁਤਬਾ ਬਚਾਉਣ ਲਈ। ਕਹਿੰਦੇ ਤੁਸੀਂ ਫਿਰ ਰਾਸ਼ਟਰਗਾਨ ਕਿਉਂ ਨਹੀਂ ਗਾਇਆ 50 ਸਾਲ?
ਤੁਸੀਂ ਸਹੀ। ਤਿਰੰਗਾ ਕਿਉਂ ਨਹੀਂ ਲਾਇਆ? ਤੁਹਾਡਾ ਰਾਸ਼ਟਰਵਾਦ ਕਿੱਥੇ ਸੀ ਇੰਨੇ ਸਾਲ? ਫਿਰ ਕੋਈ ਉਸ ਮਸਲੇ ਤੇ ਕੋਈ ਜਵਾਬ ਨਹੀਂ। ਮੈਂ ਕਹਿੰਦਾ ਬੰਦੇ ਮਾਤਰਮ ਤੇ ਵੀ ਚਰਚਾ ਕਰੋ, ਰਾਸ਼ਟਰਗਾਨ ਤੇ ਵੀ ਚਰਚਾ ਕਰੋ, ਤਿਰੰਗੇ ਤੇ ਵੀ ਚਰਚਾ ਕਰੋ, RSS ਤੇ ਵੀ ਚਰਚਾ ਕਰੋ, ਵੋਟ ਚੋਰੀ ਤੇ ਵੀ ਕਰੋ। ਸਹੀ। ਪਰ ਉਹ ਤੋਂ ਪਹਿਲਾਂ ਜਿਹੜੀ ਮੌਜੂਦਾ ਸਥਿਤੀ ਹੈ ਉਹ ਤਾਂ ਕਰੋ। ਜੇ ਮਤਲਬ ਬੰਦੇ ਮਾਤਰਮ ਦੇ ਉੱਤੇ ਚਰਚਾ ਕਰਨ ਨਾਲ ਰੁਪਈਆ ਮਜ਼ਬੂਤ ਹੁੰਦਾ ਤਾਂ ਫਿਰ ਹਰ ਰੋਜ਼ ਕਰ ਲਿਆ ਕਰੋ ਚਰਚਾ। ਸਹੀ ਗੱਲ ਹੈ, ਬਿਲਕੁਲ। ਜੇ ਲੋਕਾਂ ਨੂੰ ਆਰਥਿਕ ਤੌਰ ਦੇ ਉੱਤੇ ਨੌਕਰੀਆਂ ਮਿਲਦੀਆਂ, ਬੇਰੁਜ਼ਗਾਰੀ ਘਟਦੀ ਹੈ, ਫਿਰ ਤਾਂ ਚਰਚਾ ਰੋਜ਼ ਕਰ ਲਿਆ ਕਰੋ। ਸਹੀ ਗੱਲ। ਜਿਹੜੀਆਂ ਤਾਜ਼ਾ ਸਥਿਤੀਆਂ ਉਹਨਾਂ ਤੋਂ ਭਗੌੜੇ ਆ ਆਪਾਂ, ਪਿਛਲਿਆਂ ਦੀਆਂ ਨਲਾਇਕੀਆਂ ਦੇ ਦਮ ਤੇ ਆਪਾਂ ਚਰਚਾ ਕਰ ਰਹੇ ਹਾਂ, ਫਿਰ ਆਹ ਤੁਹਾਡੀਆਂ ਹੁਣ ਵਾਲੀਆਂ ਨਲਾਇਕੀਆਂ ਅਗਲੀਆਂ ਪੀੜ੍ਹੀਆਂ ਚਰਚਾ ਕਰਨਗੀਆਂ। ਤੁਸੀਂ ਉਹਨਾਂ ਦਾ ਦੋ ਚਾਰ ਕਿਉਂ ਨਹੀਂ ਹੁੰਦੇ? ਸਹੀ ਹੈ। ਸੋ ਇਸ ਲਈ ਨੋਟ ਡਿੱਗੀ ਜਾਵੇ, ਰੁਪਈਆ ਡਿੱਗੀ ਜਾਵੇ, ਇਹ ਕਹਿੰਦੇ ਅਸੀਂ ਤਾਂ ਉਹੀ ਚਰਚਾ ਕਰਾਂਗੇ ਜਿਹਦੇ ਨਾਲ ਸਾਨੂੰ ਸਵਾਲ ਨਾ ਹੋਵੇ, ਸਾਨੂੰ ਕੰਮ ਨਾ ਪੁੱਛੋ। ਅਸੀਂ ਧਰਮ ਦੀ, ਵਿਅਕਤੀਆਂ ਦੀ, ਉਹਨਾਂ ਦੇ ਕਾਰਜਕਾਲ ਦੀ ਉੱਤੇ ਰਾਜਨੀਤੀ ਕਰਾਂਗੇ। ਅਸੀਂ ਦੇਸ਼ ਦੇ ਮੁੱਦਿਆਂ ਦੇ ਉੱਤੇ, ਸੂਬਿਆਂ ਦੀ ਖੁਦਮੁਖਤਿਆਰੀ ਦੇ ਉੱਤੇ, ਉਹਨਾਂ ਦੇ ਅਧਿਕਾਰਾਂ ਦੇ ਉੱਤੇ, ਦੇਸ਼ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਵਾਲੇ ਮੁੱਦਿਆਂ ਤੇ ਚਰਚਾ ਨਹੀਂ ਕਰਾਂਗੇ। ਮਤਲਬ ਇਹ ਸਿਆਸਤ ਦਾ ਇੱਕ ਤਰੀਕਾਕਾਰ ਬਣ ਗਿਆ ਪਤਲੀ ਗਲੀ ਤੋਂ ਬਚ ਕੇ ਨਿਕਲਣ ਦਾ। ਹਾਂਜੀ, ਬਿਲਕੁਲ। ਤੇ ਦੂਜੀ ਗੱਲ ਇਹ ਵੀ ਹੈ ਵੀ ਜਦੋਂ ਚਲੋ ਸਦਨ 'ਚ ਤਾਂ ਨਹੀਂ ਤੁਸੀਂ ਕਰ ਰਹੇ, ਬਾਹਰ ਤਾਂ ਕੋਈ ਲੌਜਿਕ ਦੇ ਦਿਓ, ਬਾਹਰ ਤਾਂ ਕੋਈ ਤਰਕ ਦੇ ਦਿਓ ਕਿ ਆਹ ਚੀਜ਼ਾਂ ਨੇ। ਉੱਥੇ ਲੌਜਿਕ ਜਿਹੜੇ ਦਿੱਤੇ ਜਾਂਦੇ ਨੇ ਉਹ ਬੜੇ ਹਾਸੋਹੀਣੇ ਨੇ। ਉਹਨਾਂ ਤੋਂ ਪਤਾ ਲੱਗਦਾ ਵੀ ਇਹਨਾਂ ਦਾ ਜਿਹੜਾ ਅਰਥ ਸ਼ਾਸਤਰ ਆ ਉਹ ਕਿੰਨਾ ਕੁ ਉਹਦੇ ਤੇ ਕਿੰਨਾ ਕੁ ਕੰਮ ਕਰਦੇ ਨੇ ਜਾਂ ਉਹਦੇ ਬਾਰੇ ਕਿੰਨਾ ਕੁ ਇਹਨਾਂ ਨੂੰ ਗਿਆਨ ਆ। ਉਹ ਜੇ ਬੜਬੋਲੇ ਜੇ ਬੰਦੇ ਮੂਹਰੇ ਕਰ ਰੱਖਿਆ, 5-7 ਬਸ ਉਹ ਲੋਕਾਂ ਦਾ ਮੂੰਹ ਬੰਦ ਕਰੀ ਰੱਖਦੇ ਆਪਦੀਆਂ ਉਹੋ ਜਿਹੀਆਂ ਗੱਲਾਂ ਕਰਕੇ। ਪਰ ਸਰਕਾਰ ਕੋਲ ਲੌਜਿਕ ਤਾਂ ਕੋਈ ਹੈ ਨਹੀਂ ਨਾ। ਸਰਕਾਰਾਂ ਬਿਨਾਂ ਲੌਜਿਕ ਤੋਂ ਥੋੜ੍ਹਾ ਹੁੰਦੀਆਂ ਨੇ ਸ਼ਰਮਾ ਜੀ। ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।